हाँ आ मैं चाचा हुणा उत्थे ला दे उन्हां दे कालर ना चल 2 मिनट आपां गप्पा शप्पा मारदे मैं कहा भी फिर जानी कि मैं अपने ना हैं फिर अब शुरू करते पूरा पूरा निशानी लानी अच्छा 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 ਇਹ ਬਜ਼ੁਰਗ ਕਹਿ ਰਹੇ ਆ ਦੇਖੋ ਕੰਨ ਕੱਟੇ ਹੋਏ ਤੁਹਾਨੂੰ ਨਜ਼ਰ ਆਉਂਦੇ ਹੋਣੇ ਆ ਇਹ ਬਜ਼ੁਰਗ ਕਹਿ ਰਹੇ ਆ ਜੀ ਕਿ ਇਹ ਕੰਨ ਨਾ ਕੱਟੀਏ ਤੇ ਜਾਨਵਰ ਨਹੀਂ ਬਚਦਾ ਹੈਗਾ ਨਹੀਂ ਭਾਈ ਇਹ ਗੱਲ ਮੈਂ ਪਹਿਲੀ ਵਾਰੀ ਇਹਨਾਂ ਕੋਲੋਂ ਸੁਣੀ ਆ ਅੱਜ ਤੇ ਇਹ ਕਹਿੰਦੇ ਅਸੀਂ ਕੰਨ ਕੱਟਣੇ ਛੱਡ ਦਿੱਤੇ ਸੀ ਸਾਡੇ ਜਾਨਵਰ ਮਰਨੇ ਸ਼ੁਰੂ ਹੋ ਗਏ ਫਿਰ ਸਾਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਯਾਰ ਇਹ ਤੁਸੀਂ ਨਾ ਕੰਨ ਜਦੋਂ ਪਿਓ ਦਾਦੇ ਤੋਂ ਕੱਟਦੇ ਆ ਰਹੇ ਤੇ ਤੁਸੀਂ ਕਿਉਂ ਨਹੀਂ ਕੱਟਦੇ ਹੈਗੇ ਤੁਸੀਂ ਵੀ ਕੱਟੋ ਤੇ ਕਹਿੰਦੇ ਕੱਟਣੇ ਸ਼ੁਰੂ ਕੀਤੇ ਤੇ ਫਿਰ ਜਾਨਵਰ ਬਚਣੇ ਸ਼ੁਰੂ ਹੋ ਗਏ ਦੇਖੋ ਇਹ ਟੋਟਕੇ ਹੁੰਦੇ ਛੋਟੇ ਛੋਟੇ ਲੋਕ ਇਹਨਾਂ ਗੱਲਾਂ ਦਾ ਯਕੀਨ ਨਹੀਂ ਕਰਦੇ ਅਕਸਰ ਲੇਕਿਨ ਇਹ ਬਾਦ ਟੋਟਕੇ ਬੜੇ ਜ਼ਬਰਦਸਤ ਤੇ ਸਹੀ ਫਿੱਟ ਹੁੰਦੇ ਆ ਤੇ ਉਹ ਹਕੀਕਤ ਵੀ ਹੋ ਜਾਂਦੀ ਹੈ ਯਾਨੀ ਕਿ ਟੋਟਕਿਆਂ ਦਾ ਬੜਾ ਫਾਇਦਾ ਹੁੰਦਾ ਹੁਣ ਇਹਨਾਂ ਨੇ ਕੰਨ ਕੱਟਣੇ ਸ਼ੁਰੂ ਕੀਤੇ ਕਹਿੰਦੇ ਜਾਨਵਰ ਬਚ ਜਾਂਦੇ ਸਾਡੇ ਬੜੀ ਗੱਲ ਆ ਜੀ ਕਿਉਂਕਿ ਵੱਡੇ ਸਾਡੇ ਜਿਹੜੇ ਸੀ ਨਾ ਅੱਧ ਚੋਂ ਕੰਨ ਲਾਉਂਦੇ ਅੱਧ ਚੋਂ ਲਾ ਦਿੰਦੇ ਸੀਗੇ ਅੱਧ ਚੋਂ ਲਾ ਦਿੰਦੇ ਅੱਛਾ ਉਹਨਾਂ ਨੇ ਸਿਰਫ ਨਾ ਏਦਾਂ 2 ਮੁੱਠਾਂ ਮਿਲਣੀਆਂ ਵਾ ਅੱਛਾ ਮਿਣ ਕੇ ਤੇ ਅੱਗੋਂ ਕੰਨ ਵੜ ਦੇਣਾ ਅੱਧਾ ਕੰਨ ਹੀ ਲਾ ਦੇਣਾ ਅੱਧੇ ਲਾ ਦੇਣੇ ਓਏ ਓਏ ਉਹ ਬੁੱਚੀਆਂ ਹੋ ਜਾਂਦੀਆਂ ਸੀ ਹਾਂ ਉਹਨਾਂ ਦਾ ਸੂਰਤ ਹਾਲ ਇਹ ਹੁੰਦਾ ਸੀਗਾ ਕਿ ਜਦੋਂ ਉਹਨਾਂ ਨੇ ਪਾਣੀ ਪੀਣਾ ਨਾ ਅੱਛਾ ਕੰਨ ਬੇੜਾ ਨਾ ਪਾਣੀ 'ਚ ਨਹੀਂ ਡੁੱਬਣਾ ਅੱਛਾ ਇਸ ਵਜ੍ਹਾ ਤੋਂ ਕੱਟਦੇ ਸੀ ਇਸ ਵਜ੍ਹਾ ਤੋਂ ਬੇਰੀ ਖਾਣੀ ਬੱਕਰੀਆਂ ਕੰਨ ਬੇਰੀ 'ਚ ਕੰਡੇ 'ਚ ਨਹੀਂ ਫਸਣਾ ਹਾਂ ਉਹ ਇਹ ਸੂਰਤ ਹਾਲ ਸੀ ਸਹੀ ਹੁਣ ਨਾ ਕਿਤੇ ਬੇਰੀ ਰਹੀ ਆ ਨਾ ਕਿਤੇ ਹਾਂਜੀ ਅੱਜ ਤਾਂ ਉਹਦਾ ਇਹ ਆ ਵੀ ਜਦੋਂ ਪਾਣੀ ਭਰ ਪੀਂਦੇ ਆ ਨਾ ਹਾਂਜੀ ਹਾਂਜੀ ਤੇ ਉਹ ਜਦੋਂ ਪਾਣੀ ਏਦਾਂ ਵਗਦਾ ਤੇ ਮੂੰਹ ਡੁਬਾਉਂਦੇ ਮੂੰਹ ਲਾਉਂਦੇ ਅੱਗੇ ਕੰਨ ਫੇਰ ਆ ਜਾਂਦਾ ਹਾਂ ਮੂੰਹ ਦੇ ਅੱਗੇ ਕੰਨ ਆਉਂਦਾ ਫਿਰ ਤਾਂ ਮੂੰਹ ਚੁੱਕ ਕੇ ਫਿਰ ਕੰਨ ਸਾਈਡ ਤੇ ਕਰਕੇ ਫਿਰ ਮੂੰਹ ਲਾਉਂਦੇ ਫਿਰ ਕੰਨ ਅੱਗੇ ਆ ਜਾਂਦਾ ਹਾਂ ਜਾਨੀ ਕਿ 3 ਸਾਲ ਲੈ ਕੇ ਬੱਕਰੀ ਪਾਣੀ ਪੀਂਦੀ ਹਾਂ ਅੱਲਾਹ ਤਾਲਾ ਦੀ ਹਰ ਗੱਲ 'ਚ ਹਿਕਮਤ ਆ ਕੋਈ ਨਾ ਹਿਕਮਤ ਆ ਕੋਈ ਨਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਬਾਕੀ ਬੰਦੇ ਜਿਹੜੇ ਆ ਨਹੀਂ ਵੀ ਮੰਨਦੇ ਹਾਂਜੀ ਉਹ ਵੀ ਹੈਗੇ ਜਿਹੜੇ ਨਹੀਂ ਮੰਨਦੇ ਹਾਂ ਸਹੀ ਤੇ ਸਾਨੂੰ ਤਾਂ ਭਾਈ ਮੰਨਣਾ ਪਿਆ ਬਿਲਕੁਲ ਸਹੀ ਹੈ ਬਿਲਕੁਲ ਕੀ ਹੈ ਨਹੀਂ ਇਹ ਚਾਚਾ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਦੱਸਦੇ ਪਏ ਹੋ ਨਾ ਇਹ ਨਾ ਛੋਟੀਆਂ ਗੱਲਾਂ ਵਾ ਜਿਹੜਾ ਪਿਓ ਦਾਦੇ ਤੋਂ ਕੰਮ ਕਰਦਾ ਆ ਰਿਹਾ ਨਾ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਵਾ ਕਿ ਯਾਰ ਇਹ ਮੈਂ ਏਦਾਂ ਕੰਮ ਕਰਨਾ ਹੁਣ ਦੇਖੋ ਸਾਡੇ ਵਾਸਤੇ ਇੱਕ ਨਵੀਂ ਚੀਜ਼ ਆ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈਗਾ ਆ ਤੁਸੀਂ ਗੱਲ ਕੀਤੀ ਨਾ ਤੇ ਮੇਰੇ ਫੌਰਨ ਦਿਲ ਲੱਗੀ ਕਿਉਂਕਿ ਜਿਹੜਾ ਬੰਦਾ ਬੜਾ ਪੁਰਾਣਾ ਯਾਨੀ ਕਿ ਪਿਓ ਦਾਦੇ ਦੇ ਬਾਰੇ ਤੋਂ ਕੰਮ ਕਰਦਾ ਆ ਰਿਹਾ ਨਾ ਉਹਦੀ ਹਰ ਗੱਲ 'ਚ ਕੋਈ ਨਾ ਕੋਈ ਵਜ਼ਨ ਹੁੰਦਾ ਸਾਡੇ ਵਾਸਤੇ ਫਜ਼ੂਲ ਗੱਲ ਆ ਕੰਨ ਕੱਟ ਦਿੱਤੇ ਸਾਡੀ ਸਮਝ 'ਚੋਂ ਬਾਹਰ ਆ ਯਾਨੀ ਕਿ ਲੇਕਿਨ ਇਸ ਗੱਲ ਦਾ ਕੋਈ ਨਾ ਕੋਈ ਫਾਇਦਾ ਹੈ ਵਾ ਤੁਸੀਂ ਅਜ਼ਮਾਇਆ ਤੁਸੀਂ ਤਜਰਬਾ ਕੀਤਾ ਤੇ ਤੁਸੀਂ ਆਪ ਬੀਤੀ ਹੱਡ ਬੀਤੀ ਸੁਣਾਈ ਸਾਨੂੰ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਹੱਡ ਬੀਤੀ ਸੁਣਨਾ ਹੁਣ ਕਿ ਸਾਡਾ ਮੇਰਾ 75 ਸਾਲ ਉਮਰ ਹੋ ਗਈ ਨੇ ਅੱਛਾ 75 ਦਾ ਵੀ ਜਾਨੀ ਕਿ 2 ਸਾਲ ਉੱਤੇ ਆ ਥੱਲੇ ਨਹੀਂ ਅੱਛਾ ਅਗਲੇ ਦਿਨ ਨਾ ਇੱਥੇ ਡਾਕਟਰ ਦੀ ਬੱਕਰੀ ਦਾ ਬੱਚਾ ਮਰ ਗਿਆ ਡਾਕਟਰ ਦੀ ਬੱਕਰੀ ਦਾ ਬੱਚਾ ਮਰ ਗਿਆ ਬੱਕਰੀ ਦੀ ਘਰ ਰੱਖੀ ਅੱਛਾ ਡੰਗਰ ਡਾਕਟਰ ਦੀ ਅੱਛਾ ਡੰਗਰ ਡਾਕਟਰ ਸੀਗਾ ਕਿੰਨੀ ਦੇਰ ਦੀ ਬੱਕਰੀ ਸੀਗੀ ਬੱਕਰੀ ਪਹਿਲੇ ਸੂਏ ਸੂਣ ਵਾਲੀ ਸੀ ਅੱਛਾ ਪਹਿਲੇ ਸੂਏ ਸੂਣ ਵਾਲੀ ਸੀਗੀ ਕਿ ਸੂਪਈ ਸੀ ਨਾ ਸੂਣ ਦੇ ਪੂਰੇ ਦਿਨਾਂ ਦੇ ਉੱਤੇ ਅੰਦਰ ਦੋਰਾ ਹੋ ਕੇ ਬੱਚਾ ਮਰ ਗਿਆ ਅੱਛਾ ਦੋਰਾ ਹੋ ਗਿਆ ਨਾ ਅੱਛਾ ਦੋਰਾ ਹੋ ਗਿਆ ਤੇ ਬੱਚਾ ਅੰਦਰ ਹੀ ਮਰ ਗਿਆ ਡੋਬਰੇ ਅੱਛਾ ਉਹ ਰਾਤ ਸਾਰੀ ਲੰਘ ਗਈ ਅੱਛਾ ਦਿਨ ਆਇਆ ਇੱਥੇ ਸੁੱਤਾ ਮੈਂ ਸੁੱਤਾ ਹੀ ਪਿਆਵਾਂ ਤੇ ਆਣ ਕੇ ਮੇਰੇ ਸਰਾਣੇ ਖਲੋਤਾ ਸਾਡੇ ਉਹਨੇ ਕਿਹਾ ਜਨਾਬ ਆਹ ਗੱਲ ਆ ਸਾਡੀ ਬੱਕਰੀ ਤੇ ਦੇਖੋ ਹਾਂ ਉਹ ਵਿੱਚੋਂ ਮੈਨੂੰ ਤਾਂ ਪਤਾ ਨਹੀਂ ਸੀਗਾ ਜਿਹਨੂੰ ਪਤਾ ਸੀ ਉਹ ਕਹਿੰਦਾ ਸਰਕਾਰ ਤੁਸੀਂ ਤੇ ਆਪ ਡਾਕਟਰ ਆ ਹਾਂ ਤੇ ਤੁਹਾਡਾ ਅਸੀਂ ਕੀ ਦੇਖੀਏ ਹਾਂ ਨਹੀਂ ਯਾਰ ਤੁਸੀਂ ਇੱਕ ਵਾਰੀ ਮੈਨੂੰ ਖੈਰ ਨਾ ਕਹਿੰਦਾ ਜਾ ਯਾਰ ਤੂੰ ਦੇਖਿਆ ਜੇ ਮੈਂ ਗਿਆ ਜਾ ਕੇ ਦੇਖਿਆ ਅੱਛਾ ਉਹਦਾ ਮੈਂ ਕੰਨ ਫੜਿਆ ਤੇ ਕੰਨ ਜਦੋਂ ਮੈਂ ਬਾਹਰ ਕੱਢ ਕੇ ਮਾੜਾ ਜਿਹਾ ਖਿੱਚਿਆ ਤੇ ਕੰਨ ਮੁੰਡੋਂ ਨਿਕਲ ਗਿਆ ਉਹਦਾ ਬੱਚੇ ਦਾ ਮੈਂ ਕਿਹਾ ਗਲ ਗਿਆ ਬੱਚਾ ਜਿੰਨੇ ਸਾਡੀ ਇੰਨਾ ਸਾਲ ਚੱਲਿਆ ਝੜਕਾ ਨਹੀਂ ਮਾੜਾ ਜਿਹਾ ਖਿੱਚੀ ਵੀ ਨਹੀਂ ਚੱਲੀ ਤੇ ਇਹ ਤੇ ਗਲ ਗਿਆ ਵਾ ਅਖੀਰ ਫਿਰ ਮੈਂ ਜਾਨੀ ਕਿ ਉਹਦੀ ਨਾ ਜਿਹੜੀ ਸੀ ਧੌਣ ਦੇ ਵਿੱਚ ਉਂਗਲ ਅੜਾਈ ਇੱਥੇ ਅੱਛਾ ਅੜਾ ਕੇ ਥੋੜਾ ਜਿਹਾ ਲਾਗੇ ਕੀਤਾ ਅੱਛਾ ਕਰਕੇ ਮੈਂ ਕਿਹਾ ਵੀ ਲੈ ਵੀ ਜਵਾਨਾ ਗੱਲ ਸੁਣ ਮੇਰੀ ਜੇ ਤੂੰ ਕਹਾਂ ਨਾ ਪਿਆਂਜ ਰੋਗ ਭਰ ਕੇ ਜਵਾਕ ਬਾਹਰ ਨਹੀਂ ਆਉਣਾ ਕਾਕਾ ਦੋਰਾ ਹੋਇਆ ਇਦਾਂ ਮੈਨੂੰ ਬਾਲਟੀ ਦਾ ਕੁੰਡਾ ਲਿਆ ਕੇ ਦਿਆ ਜਿਹੜੀਆਂ ਆਪਣਾ ਪਲਾਸਟਿਕ ਦੀਆਂ ਬਾਲਟੀਆਂ ਦੇ ਉੱਤੇ ਲੋਹੇ ਦੇ ਕੁੰਡੇ ਹੁੰਦੇ ਨਾ ਉਹ ਕੁੰਡਾ ਲਿਆ ਦੇ ਅੱਛਾ ਉਹਨੇ ਲਿਆ ਕੇ ਦਿੱਤਾ ਫਿਰ ਮੈਂ ਹਿਸਾਬ ਲਿਆ ਮੈਂ ਕਿਹਾ ਯਾਰ ਤੇਲ ਹੈਗਾ ਤੇ ਤੇਲ ਵੀ ਦੇ ਮੈਨੂੰ ਕਿ ਬੱਕਰੀ ਤੰਗ ਨਾ ਹੋਵੇ ਉਹ ਯਾਨੀ ਕਿ ਉਹਨੇ ਤੇਲ ਦੀ ਬਜਾਏ ਨਾ ਉਹ ਡਾਕਟਰ ਨੇ ਮੈਨੂੰ ਐਲ ਲਿਆ ਕੇ ਦਿੱਤਾ ਮੈਂ ਕਿਹਾ ਹਾਂਡੀਆਂ 'ਚ ਪਾਉਣੇ ਵਾਲਾ ਤੋਂ ਇਸਤੇਮਾਲ ਕਰਾਉਣ ਲੱਗਾ ਵੀ ਚਲੋ ਅੱਲਾ ਦੀ ਸੋਰ ਤੇ
ਉਹ ਘਰ ਮੈਂ ਲਾ ਕੇ ਨਾ ਜਾਨੀ ਕਿ ਵਿੱਚ ਇਹਦਾ ਸਿੱਟ ਕੇ ਹੱਥ ਕਰਕੇ ਤੇ ਇੰਨਾ ਹੱਥ ਅੰਦਰ ਕਰਕੇ ਤੇ ਉਹਦੇ ਮੈਂ ਤੇਲ ਉਹ ਸਿੱਟਿਆ ਵੇ ਹਾਂ ਅੱਛਾ ਸਿੱਟ ਕੇ ਉਹਨੂੰ ਹੱਥ ਫੇਰਿਆ ਫਿਰ ਕੇ ਮੈਂ ਕਿਹਾ ਹੁਣੇ ਬੱਚਾ ਨਾ ਤਿਲਕੂਗਾ ਹਾਂ ਤੇ ਬੱਚਾ ਰਾਤ ਦਾ ਸੌ ਗਿਆ ਵਾ ਪਾਣੀ ਦੇ ਵਾਲੇ ਹੈ ਨਹੀਂਗਾ ਜਾਲੇ ਤੋਂ ਬਗੈਰ ਜਵਾਕ ਨਹੀਂ ਟੁੱਟਦਾ ਹਾਂ ਉਹ ਫਿਰ ਹੇਠਲੇ ਪਾਸੋਂ ਕੁੰਡਾ ਲਾਇਆ ਲਾ ਕੇ ਤਾਂ ਉਹਨੂੰ ਖਿੱਚਿਆ ਅੱਛਾ ਉਹ ਜਦੋਂ ਇੰਨਾ ਕੁ ਟੁਰਿਆ ਹਾਂ ਜਾਣੀ ਕਿ ਧੌਣ ਨਜ਼ਰ ਆਉਣ ਲੱਗੀ ਹਾਂ। ਉਦੋਂ ਮੈਂ ਫਿਰ ਅਗਲੇ ਉਤਲੇ ਪਾਸੇ ਕੁੰਡੀ ਡਾਈ ਤੋਂ ਮਾਸ ਪਾੜ ਗਿਆ ਹਾਂ ਫਿਰ ਮੈਂ ਉਤਲੇ ਪਾਸੇ ਕੁੰਡੀ ਲਾ ਕੇ ਤੇ ਉੱਤੇ ਇੱਕ ਹੱਥ ਨਾਲ ਕੁੰਡੀ ਠਾਂ ਨੱਪ ਕੇ ਦੂਸਰੇ ਹੱਥ ਨਾਲ ਖਿੱਚ ਕੇ ਬੱਚਾ ਬਾਹਰ ਕੱਢਤਾ ਅੱਛਾ ਮੈਨੂੰ ਕਹਿੰਦਾ ਯਾਰ ਤੂੰ ਤੇ ਬੜਾ ਆਸਾਨੀ ਕੱਢਦਾ ਮੈਂ ਕਿਹਾ ਯਾਰ ਤੂੰ ਡਾਕਟਰ ਹੈ ਸਹੀ ਅਸੀਂ ਡਾਕਟਰ ਨਹੀਂ ਬਿਲਕੁਲ ਸਹੀ ਗੱਲ ਆ ਇਹ ਜਿਹੜੀ ਨਾ ਬਜ਼ੁਰਗੋ ਤੁਹਾਡਾ ਨਾਮ ਕੀ ਆ ਨਸੀਰ ਨਸੀਰ ਸਾਹਿਬ ਇਹ ਤੁਸੀਂ ਜਿਹੜੀ ਗੱਲ ਦੱਸੀ ਆ ਨਾ ਹਾਂਜੀ ਇਹ ਗੱਲ ਇਦਾਂ ਬਣਦੀ ਆ ਕਿ ਜਿਹੜੇ ਕੰਮ ਡਾਕਟਰ ਨੇ ਕਰਨੇ ਆ ਉਹ ਡਾਕਟਰ ਹੀ ਕਰ ਸਕਦਾ ਵਾ ਜਿਹੜੇ ਕੰਮ ਦਾਈਆਂ ਵਾਲੇ ਆ ਨਾ ਉਹ ਡਾਕਟਰਾਂ ਦੇ ਵਾਸਤਾ ਰੋਗ ਨਹੀਂ ਹੁੰਦਾ ਇਹ ਭਾਵੇਂ ਬੰਦਿਆਂ 'ਚ ਗਿਣ ਲਓ ਤੇ ਭਾਵੇਂ ਜਾਨਵਰਾਂ 'ਚ ਗਿਣ ਲਓ ਇਹ ਹੈਗਾ ਦਾਈਆਂ ਵਾਲਾ ਕੰਮ ਗੱਲ ਸੁਣੋ ਮੇਰੀ ਇਹ ਗੱਲ ਨਹੀਂ ਹੈਗੀ ਹਾਂਜੀ ਬੱਕਰੀ ਬਿਮਾਰ ਹੋ ਜਾਵੇ ਹਾਂਜੀ ਸਾਡੇ ਤੋਂ ਵੱਧ ਜਾਵੇ ਹਾਂਜੀ ਡਾਕਟਰ ਸਹੀ ਕਰ ਜਾਵੇ ਮੈਂ ਆਪਣੀਆਂ ਮੁੱਛਾਂ ਲਵਾ ਦੂੰ ਕੀ ਬਾਤ ਆ ਮੇਰੇ ਤੋਂ ਬੱਕਰੀ ਅੜੀ ਯਾਨੀ ਕਿ ਤੁਹਾਡੇ ਕੋ ਅਗਰ ਬੱਕਰੀ ਨੂੰ ਤੁਸੀਂ ਕਹਿਤਾ ਕਿ ਇਹਨੂੰ ਆਰਾਮ ਨਹੀਂ ਆਉਣਾ ਨਹੀਂ ਆਉਣਾ ਤੇ ਉਹਨੂੰ ਡਾਕਟਰ ਲਿਆ ਕੇ ਤੰਦਰੁਸਤ ਕਰ ਦੇਵੇ ਦਵਾਈਆਂ ਦੇ ਕੇ ਦਵਾਈਆਂ ਦੇ ਕੇ ਤੇ ਤੁਸੀਂ ਮੰਨ ਜਾਓਗੇ ਉਸ ਬੰਦੇ ਨੇ ਤੁਹਾਡਾ ਮਤਲਬ ਇਹ ਗੱਲ ਕਰਨੇ ਦਾ ਤੇ ਉਹਨੂੰ ਮੰਨ ਜਾਾਂਗੇ ਵੀ ਵਾਕਿਆ ਠੀਕ ਕੀ ਬਾਤ ਆ ਫਿਰ ਤੇਰੀ ਡਾਕਟਰੀ ਸਹੀ ਹੈ ਕੀ ਬਾਤ ਆ ਅਸੀਂ ਪੂਰੀ ਜ਼ਿੰਦਗੀ 'ਚ ਮੇਰੇ ਕੋਲ ਇੱਕ ਬੱਕਰੀ ਹੜੀ ਆ ਅੱਛਾ ਯੂਨੀਵਰਸਿਟੀ ਦੇ ਵਿੱਚ ਮੇਰੀਆਂ ਬੱਕਰੀਆਂ ਦੇ ਅਟੈਕ ਲੱਗੇ ਸੀ ਅੱਛਾ ਜਦੋਂ ਬੱਕਰੀ ਹੜੀ ਆ ਮੈਂ ਉੱਥੇ ਲੈ ਕੇ ਗਿਆ ਅੜੀ ਤੋਂ ਕੀ ਮੁਰਾਦ ਉਹਦਾ ਸਾਨੂੰ ਸਾੜੂ ਪੈ ਗਿਆ ਸੀ ਅੱਛਾ 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 ਅਗਿਆਰੀ ਵਾਲਾ ਅੱਛਾ ਯਾਨੀ ਕਿ ਮੈਂ ਉਹ ਟੀਕੇ ਦਵਾਈਆਂ ਸਾਰਾ ਕੁਝ ਉੱਤੇ ਹਰ ਚੀਜ਼ ਇਸਤੇਮਾਲ ਕਰਕੇ ਨਾ ਹਾਂ ਐਂਡ ਮੈਂ ਕਿਹਾ ਲੈ ਵੀ ਹੁਣ ਡਾਕਟਰਾਂ ਕੋਲ ਜਾਣਾ ਹਾਂ ਜਦੋਂ ਡਾਕਟਰਾਂ ਕੋਲ ਬੱਕਰੀ ਰਕਸ਼ੇ 'ਚ ਲੱਦੀ ਡਾਕਟਰਾਂ ਕੋਲ ਲੈ ਗਿਆ ਸੀਨੀਅਰ ਡਾਕਟਰ ਵੱਡਾ ਆ ਗਿਆ ਅੱਛਾ ਜੀ ਉਹਨੂੰ ਕਿਹਾ ਜਨਾਬ ਦੇਖੋ ਇਹ ਜੀ ਪਰਚੀ ਮੈਂ ਕਿਹਾ ਇਹਦੇ ਦੇਖੋ ਕੰਨ ਥੱਲੇ ਨੰਬਰ ਲੱਗਾ ਤੁਹਾਡਾ ਹਾਂ ਇਹ ਦੇਖੋ ਹਾਂਜੀ ਹਾਂਜੀ ਜਦੋਂ ਉਹ ਦੇਖ ਕੇ ਕਹਿੰਦਾ ਜੀ ਠੀਕ ਆ ਗਿਆ ਜੀ ਜਿੰਨੇ ਵੀ ਉਹ 15 20 ਜਾਂ 30 ਡਾਕਟਰ ਸਾਰੇ ਇਕੱਠੇ ਹੋ ਗਏ ਅੱਛਾ ਜੀ ਉਹ ਲੱਗੇ 2 ਤੇ 2.5 ਸੀਸੀ ਟੀਕੇ ਲਾਉਣ ਹਾਂ ਮੈਂ ਕਿਹਾ ਸਰਕਾਰ ਇਹ ਟੀਕੇ ਮੈਂ 10 ਸੀਸੀ ਵੀ ਤੇ 20 ਸੀਸੀ ਵੀ ਲਾ ਸਕਦਾ ਤੋਂ ਅੱਗੇ ਚੱਲੋ ਇਸ ਤੋਂ ਅੱਗੇ ਚਲੋ ਇਹ ਮੈਂ ਕੋਰਸ ਪੂਰਾ ਕਰ ਲਿਆ ਇਹ ਮੈਂ ਕੋਰਸ ਪੂਰੇ ਕਰਕੇ ਆਇਆ ਵਾਂ ਇਸ ਤੋਂ ਅੱਗੇ ਚੱਲੋ ਹਾਂ ਉਹਨਾਂ ਕਿਹਾ ਜੀ ਅਸੀਂ ਤੇਰਾ ਦਿਲ ਰੱਖਣ ਵਾਸਤੇ ਕੰਮ ਕਰਨ ਲੱਗੇ ਸੀ 12 ਬੱਕਰੀ ਦੀ ਸਰਜਰੀ ਕਰ ਸਕਦੇ ਆ ਹਾਂ ਆਪਰੇਸ਼ਨ ਕਰਕੇ ਪਾਸਾ ਲਾ ਸਕਦੇ ਆ ਹਾਂ ਬੱਕਰੀ ਦੀ ਜਾਨੀ ਕਿ ਇਹਨੂੰ ਸਹੀ ਨਹੀਂ ਅਸੀਂ ਸੈੱਟ ਹੋਣ ਵਾਲਾ ਕੰਮ ਕੋਈ ਨਹੀਂ ਹੈਗਾ ਕੋਈ ਨਹੀਂ ਮੈਂ ਕਿਹਾ ਤੁਸੀਂ ਦੂਸਰੇ ਥਣ ਦੀ ਗਾਰੰਟੀ ਦਿੰਨੇ ਆ ਹਾਂ ਵੀ ਇਹਦੇ ਸਰਜਰੀ ਕਰਕੇ ਦੂਜਾ ਥਣ ਬਚ ਜਾਊਗਾ ਹਾਂ ਅਗਰ ਜੇ ਉਹਨੂੰ ਨੁਕਸਾਨ ਪਹੁੰਚਿਆ ਫਿਰ ਹਾਂ ਇੱਕ ਚੀਜ਼ ਦੇਖੋ ਜੀ ਆ ਵਾ ਜੋੜੀ ਆ ਹਾਂਜੀ 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 ਇਹਦੇ ਨਾਲੋਂ ਇੱਧਰਲੀ ਲਾ ਦੇਣੀ ਹਾਂਜੀ ਹਾਂਜੀ ਸਹੀ ਗੱਲ ਆ ਜੁੜੀ ਨੂੰ ਤੇ ਦੂਸਰੀ ਚੀਜ਼ ਵੀ ਡੈਮੇਜ ਹੋ ਤੇ ਸਕਦੀ ਦੂਸਰੀ ਵੀ ਡੈਮੇਜ ਹੋ ਸਕਦੀ ਹੈ ਬਿਲਕੁਲ ਸਹੀ ਮੈਂ ਕਿਹਾ ਗੱਲ ਉਹਦੀ ਜ਼ਿੰਮੇਵਾਰੀ ਦਿੰਨੇ ਆ ਹਾਂ ਅਗੇ ਸਿਕਿਉਰਿਟੀ ਨਹੀਂ ਤੇ ਮੈਂ ਕਿਹਾ ਫਿਰ ਤੁਸੀਂ ਇਹ ਡਾਕਟਰ ਕਾਹਦੇ ਆ ਹਾਂ ਮੈਂ ਕਿਹਾ ਇਹਨੂੰ ਹੱਥ ਨਾ ਲੈ ਹਾਂ ਉਸ ਬੱਕਰੀ ਦੇ ਮੈਂ 4 ਸੂਏ ਘਰ ਲਿਆ ਕੇ ਇੱਕ ਥਣ ਤੇ ਲੈ ਆਇਆ ਅੱਛਾ ਮਾਸ਼ਾਅੱਲਾ ਉਹ ਦੂਜਾ ਲਾਇਆ ਨਹੀਂ ਨਾਲ ਉਦਾਂ ਹੀ ਲੱਗਾ ਰਹਿਣ ਉਦਾਂ ਲੱਗਾ ਰਿਹਾ ਹਾਂ ਤੇ 4 ਸੂਏ ਲੈ ਆ ਸਹੀ ਸਹੀ ਅਖੀਰ 4 ਸੂਬਿਆਂ ਬਾਅਦ ਬੰਦੇ ਐਸੇ ਖੜੇ ਪਏ ਉਹਨਾਂ ਕਿ ਯਾਰ ਸਾਨੂੰ ਇਹ ਬੱਕਰੀ ਦੇ ਦੇ ਮੈਂ ਕਿਹਾ ਲੈ ਜਾਓ ਜੀ अस्सलाम वालेकुम वरहमतुल्लाहि वबरकातुहू दोस्तों की हाल चाल है ठीक हो ਤੁਸੀਂ ਵੇਖ ਰਹੇ ਹੋ ਅਬਦੁੱਲਾ ਫਰੀਦ ਗੋਟ ਫਾਰਮ ਮੈਂ ਤੁਹਾਡਾ ਮੇਜ਼ਬਾਨ ਗੁਲਾਮ ਫਰੀਦ ਅੱਜ ਅਸੀਂ ਇੱਕ ਤੁਹਾਨੂੰ ਸਪੈਸ਼ਲ ਚੀਜ਼ ਦਿਖਾਉਣ ਵਾਸਤੇ ਇੱਕ ਜਗ੍ਹਾ ਤੇ ਆਏ ਆ ਤੇ ਤੁਸੀਂ ਮਾਲ ਵੇਖੋਗੇ ਇਨਸ਼ਾਅੱਲਾ ਤਾਲਾ ਤੁਹਾਡੀ ਤਬੀਅਤ ਖੁਸ਼ ਹੋਏਗੀ ਕਿ ਯਾਰ ਵਾਕਈ ਮਾਲ ਆ ਇੱਕ ਸ਼ੌਕੀਨ ਬੰਦਾ ਸਾਨੂੰ ਬੜੀ ਮੁਸ਼ਕਲ ਦੇ ਨਾਲ ਮਿਲਿਆ ਤੇ ਬੜੀ ਰਿਕਵੈਸਟ ਕੀਤੀ ਭਰਾ ਦੇ ਨਾਲ ਕਿ ਯਾਰ ਸਾਨੂੰ ਵੀਡੀਓ ਬਣਾ ਕੇ ਜਰਾ ਸਾਡੇ ਦੇਖਣ ਵਾਲਿਆਂ ਨੂੰ ਜਰਾ ਦਿਖਾਓ ਆਪਣਾ ਸ਼ੌਕ ਇਹਨਾਂ ਦਾ ਤੁਸੀਂ ਮਾਲ ਵੇਖੋਗੇ ਤੁਹਾਡੀ ਤਬੀਅਤ ਖੁਸ਼ ਹੋਏਗੀ ਇਹ ਸਲਮਾਨ ਸਾਹਿਬ ਨੇ ਜੜ੍ਹਾਂ ਵਾਲੇ ਦੇ ਵਿੱਚ ਸ਼ਹਿਰੂਆਣੇ ਦੇ ਕੋਲ ਇਹਨਾਂ ਦੀ ਰਿਹਾਇਸ਼ ਆ ਤੇ ਇਹਨਾਂ ਦਾ ਮਾਲ ਤੁਹਾਨੂੰ ਅਸੀਂ ਚੈੱਕ ਕਰਵਾਉਂਦੇ ਆ ਤੁਸੀਂ ਮਾਲ ਵੇਖੋਗੇ ਤੁਹਾਡੀ ਤਬੀਅਤ ਖੁਸ਼ ਹੋਏਗੀ ਕਿ ਯਾਰ ਮਾਲ ਵਾਕਈ ਬਹੁਤ ਅੱਛਾ ਅਸੀਂ ਐਵੇਂ ਸਰਸਰੀ ਜਾਂਦੇ ਜਾਂਦੇ ਇਹਨਾਂ ਨਾਲ ਮੁਲਾਕਾਤ ਹੋਈ ਸੀ ਤੇ ਇਹਨਾਂ ਦਾ ਮਾਲ ਦੇਖਿਆ ਤੇ ਬਹੁਤ ਤਬੀਅਤ ਖੁਸ਼ ਹੋਈ ਤੇ ਆਓ ਤੁਹਾਡੀ ਇਹਨਾਂ ਨਾਲ ਮੁਲਾਕਾਤ ਵੀ ਕਰਾਉਂਦੇ ਆ ਤੇ ਅਗਰ ਇਹਨਾਂ ਨੂੰ ਪੁੱਛਾਂਗੇ ਆਪਾਂ ਕੋਈ ਜਾਨਵਰ ਅਗਰ ਸੇਲ ਪਰਚੇਜ਼ ਵੀ ਕਰਦੇ ਆ ਤੇ ਫਿਰ ਤੁਹਾਨੂੰ ਅਸੀਂ ਮੁੱਲ ਵੀ ਲੈ ਕੇ ਦੇਵਾਂਗੇ ਨਾਲ ਨਹੀਂ ਤੇ ਫਿਰ ਅਸੀਂ ਜਾਨਵਰਾਂ ਦਾ ਸ਼ੌਕ ਜ਼ਰੂਰ ਕਰਵਾਵਾਂਗੇ ਅਗਰ ਕੋਈ ਚੀਜ਼ਾਂ ਵਿੱਚ ਵਿਕਣ ਵਾਲੀਆਂ ਹੋਈਆਂ ਤੇ ਉਹਨਾਂ ਦੇ ਰੇਟ ਵੀ ਆਪਾਂ ਲੈ ਕੇ ਦੇਵਾਂਗੇ ਇਨਸ਼ਾਅੱਲਾ ਤਾਲਾ ਲੇਕਿਨ ਇਹ ਮਾਲ ਹੈ ਜੇ ਸ਼ੌਕ ਵਾਲਾ ਤੁਹਾਨੂੰ ਦੱਸ ਦਈਏ ਇਹ ਸ਼ੌਕੀਨ ਬੰਦਿਆਂ ਵਾਸਤੇ ਵੀਡੀਓ ਆ ਤੇ ਤੁਸੀਂ ਮਾਲ ਵੇਖੋਗੇ ਤੁਹਾਨੂੰ ਆਪੇ ਅੰਦਾਜ਼ਾ ਹੋ ਜਾਏਗਾ ਕਿ ਇਹ ਕਿੰਨੇ ਕੁ ਸ਼ੌਕ ਵਾਲਾ ਮਾਲ ਆ ਤੇ ਵਾਕਈ ਇਹਨਾਂ ਦਾ ਸ਼ੌਕ ਕਿਸ ਲੈਵਲ ਦਾ ਹੈ ਤੇ ਕਿਸ ਲੈਵਲ ਦਾ ਨਹੀਂ अस्सलाम वालेकुम रहमतुल्लाहि वबरकातुहू सलमान साहब की हाल चाल है जी ठीक हो राजी हो सेहतां तो बीतां
ਸਲਮਾਨ ਸਾਹਿਬ ਥੋੜਾ ਜਿਹਾ ਪਹਿਲੇ ਨਾ ਆਪਣਾ ਤਾਰਫ ਕਰਵਾਓ ਕਿ ਆਪਾਂ ਕਦੋਂ ਤਕਰੀਬਨ ਇਹ ਕੰਮ ਕਰਦੇ ਪਏ ਆ। ਆਪਾਂ ਨੂੰ 4 ਪੀੜ੍ਹੀਆਂ ਹੋ ਗਈਆਂ ਜੀ। 4 ਪੀੜ੍ਹੀਆਂ ਮਾਸ਼ਾਅੱਲਾ ਮਾਸ਼ਾਅੱਲਾ। ਪੜਦਾਦੇ ਤੋਂ ਹੋਇਆ ਜੀ ਸ਼ੁਰੂ। ਅੱਛਾ ਦਾਦਾ ਆਇਆ ਫਿਰ ਅੱਬਾ ਆਇਆ ਤੇ ਹੁਣ ਅਸੀਂ ਆ ਜੀ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਅੰਮ੍ਰਿਤਸਰੋਂ ਜਦੋਂ ਆਏ ਸੀ ਜੀ ਉਦੋਂ ਹੀ ਬੱਕਰੀਆਂ ਲੈ ਕੇ ਆਏ ਸੀ। ਅੱਛਾ ਯਾਨੀ ਕਿ ਇੰਡੀਆ ਤੋਂ ਜਦੋਂ ਹਿਜਰਤ ਕਰਕੇ ਆਏ ਆ ਤੇ ਜਾਨਵਰਾਂ ਦੇ ਨਾਲ ਹੀ ਆਏ ਤੇ ਉਦੋਂ ਦੇ ਨਾਲ ਹੀ ਆ। ਹਾਂਜੀ ਕੀ ਬਾਤ ਨਾਲ ਹੀ ਹੈ। ਕੀ ਬਾਤ ਹੈ। ਤੇ ਆਹ ਸਾਡਾ ਸ਼ੌਕ ਹੈ ਜੀ ਤੁਸੀਂ ਕਰੋ। ਹਾਂ ਸਲਮਾਨ ਸਾਹਿਬ ਸਭ ਤੋਂ ਪਹਿਲੇ ਆਪਾਂ ਸ਼ੁਰੂ ਪਹਿਲਾਂ ਕਿੱਥੋਂ ਕਰਨਾ ਵਾ? ਉਰੇ ਆਓ ਜ਼ਰਾ। ਮੈਂ ਨਾ ਉਹ ਬਜ਼ੁਰਗਾਂ ਕੋ ਤੁਹਾਡੇ ਵਾਲ ਸਾਹਿਬ ਕੋ ਮਿਲ ਕੇ ਆਇਆ ਵਾ। ਹਾਂਜੀ ਉਹ ਨਾ ਡੇਰੇ ਤੇ ਜਿਹੜੇ ਤੁਹਾਡੇ ਬੱਚੇ ਆ ਜਾਨਵਰ ਛੋਟੇ ਉਹ ਬੜੇ ਪਿਆਰੇ ਆ। ਉੱਥੋਂ ਆਪਾਂ ਸ਼ੁਰੂ ਕਰਨਾ ਕੰਮ। ਉਹ ਲਿਆਓ ਦੋਸਤੋ ਆ ਦੇਖ ਲਓ ਤੁਸੀਂ ਜਾਨਵਰ ਮਾਸ਼ਾਅੱਲਾ। ਤਕਰੀਬਨ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ 90% ਮਾਲ ਜਿਹੜਾ ਨਾ ਬਲਕਿ 95% ਮਾਲ ਜਿਹੜਾ ਇਹਨਾਂ ਦੇ ਕੋਲ ਆ ਨਾਗਰਾ ਹੀ ਤੁਹਾਨੂੰ ਨਜ਼ਰ ਆਏਗਾ। ਨਾਗਰਾ ਡੱਬਾ ਜਾਂ ਨਾਗਰਾ। ਤੇ ਸਾਰੀਆਂ ਬੱਕਰੀਆਂ ਦੇ ਮਾਸ਼ਾਅੱਲਾ ਕੱਦ ਕਾਟ ਵੇਖੋ, ਇਹਨਾਂ ਦੇ ਹਵਾਨੇ ਵੇਖੋ, ਤੁਹਾਡੀ ਤਬੀਅਤ ਖੁਸ਼ ਹੋਏਗੀ। ਆਹ ਬੱਚੇ ਬੱਕਰੀਆਂ ਦੇ ਦੇਖੇ ਸੀਗੇ ਅਸੀਂ ਤੇ ਇਹ ਦੇਖੋ ਦੋਸਤੋ ਆ ਚੈੱਕ ਕਰਵਾ ਯਾਰ ਬੱਚੇ। ਇਹ ਸਲਮਾਨ ਭਾਈ ਕਿੰਨੀ ਦੇਰ ਦੇ ਨੇ? ਇਹ ਤਕਰੀਬਨ 7 8 ਦਿਨਾਂ ਦੇ ਜਿਹੜੀਆਂ 10 ਆ ਵਾ ਇਹਨਾਂ ਦੀ ਮਾਂ। ਆ ਇਹਦੀ ਮਾਂ ਆ ਜੀ। ਅੱਛਾ ਆ ਇਹਦੀ ਮਾਂ ਆ। ਹਾਂਜੀ ਠੀਕ ਹੋ ਗਿਆ। ਤੇ ਇਹਨਾਂ ਦੀ ਮਾਂ ਕਿਹੜੀ ਆ? ਇਹਨਾਂ ਦੀ ਮਾਂ ਉਹ ਵੀ ਲਿਆਓ ਹੰਦਰਾ ਫੜ ਕੇ। ਅੱਛਾ ਅੱਛਾ ਇਹ ਸਲਮਾਨ ਸਾਹਿਬ ਤੁਸੀਂ ਇਹਨਾਂ ਨੂੰ ਦੁੱਧ ਪਿਉਣਾ ਵਾ ਹੁਣ ਕਿ ਠਹਿਰ ਕੇ ਪਿਉਣਾ ਹਲੇ? ਬਸ ਝੋਲਾ ਲਾ ਦੇਣਾ ਜੀ ਇਹਨਾਂ ਨੇ ਆਪੇ ਪੀ ਲੈਣਾ ਜੀ। ਨਹੀਂ ਹੁਣ ਪਿਉਣਾ ਨਾ। ਹਾਂਜੀ ਤੇ ਲਾਓ ਜਰਾ ਝੋਲਾ ਫਿਰ ਅਸੀਂ ਨਾਲੇ ਵੀਡੀਓ ਬਣਾਉਣੀ ਆ ਤੇ ਨਾਲੇ ਚਲੋ ਹਵਾਨਾ ਜਰਾ ਚੈੱਕ ਕਰ ਲੈਣਗੇ ਲੋਕ। ਆਹ ਦੇਖੋ ਜੀ ਮਾਸ਼ਾਅੱਲਾ ਹਵਾਨਾ ਚੈੱਕ ਕਰੋ। ਹਵਾਨਾ ਚੈੱਕ ਕਰਾ ਹਵਾਨਾ ਚੈੱਕ ਕਰਾ ਜਰਾ ਫੜ ਕੇ ਪਿੱਛੋਂ ਚੈੱਕ ਕਰਾ ਲਾ ਆਪ ਦੋਸਤੋ। ਇਹ ਹਵਾਨਾ ਚੈੱਕ ਕਰੋ ਮਾਸ਼ਾਅੱਲਾ। ਤੇ ਇਹਦੇ ਥੱਲੇ ਦੋਵੇਂ ਮੇਰਾ ਹਾਲ ਪੱਠਾ ਨੇ ਨਾ ਦੋਨੇ? ਹਾਂਜੀ ਦੋਵੇਂ ਲੈ ਲਈਆਂ। ਦੋਵੇਂ ਹੀ ਪੱਠਾ ਨੇ ਮਾਸ਼ਾਅੱਲਾ। ਬੱਕਰੀ ਦੇਖੋ ਤੁਸੀਂ ਕਿ ਦੁੱਧ ਸ਼ੁੱਧ ਦੇਖੋ ਬੱਕਰੀ ਦਾ ਹਵਾਨਾ ਵੇਖੋ। ਦੋਨੇ ਥਾਣੇ ਨਰਮ ਨੇ ਬਿਲਕੁਲ। ਕੋਈ ਸਾੜੂ ਕੋਈ ਇਦਾਂ ਦੀ ਚੀਜ਼ ਕੋਈ ਨਹੀਂ ਹੈਗੀ ਮਾਸ਼ਾਅੱਲਾ। ਅੱਛੀ ਇਹ ਦੂਸਰੇ ਸੂਏ ਸੂਈ ਹੈ ਜੀ। ਅੱਛਾ ਦੂਜੇ ਸੂਏ ਸੂਈ ਆ? ਹਾਂਜੀ ਮਾਸ਼ਾਅੱਲਾ ਬੜਾ ਹਵਾਨਾ ਯਾਰ ਦੂਸਰੇ ਸੂਏ ਦਾ। ਹਾਂਜੀ ਕੀ ਬਾਤ ਹੈ। ਆਪਣੇ ਕੋਲ ਸਿਰਫ 2 ਹੀ ਬੱਕਰੀਆਂ ਜੀ ਤੀਜੇ ਸੂਏ ਸੂਈਆਂ, ਬਾਕੀ ਸਾਰੀਆਂ ਪਹਿਲੇ ਆ। ਇਧਰੋਂ ਦੀ ਆ ਕੇ ਸਮਾਨ ਬਣਾ ਵੀਡੀਓ ਇਧਰੋਂ ਦੀ ਸਹੀ ਬਣੀ। 2-3 ਬੱਕਰੀਆਂ ਜਿਹੜੀਆਂ ਦੂਜੇ ਬਾਕੀ ਪਿਛਲੇ ਸਿਆਲਾਂ ਦੇ ਵਿੱਚ ਡੰਗਰ ਮਰੇ ਬੜੇ ਜੀ। ਉਹ ਕਿਉਂ? ਬਸ ਕੁਛ ਨਿਜ਼ਾਮ ਪਿਛਲੇ ਸਿਆਲਾਂ ਹੀ ਬਿਮਾਰੀ ਬੜੀ ਆਈ ਸੀ। ਅੱਛਾ ਇਸ ਵਜ੍ਹਾ ਕਰਕੇ ਨਾ। ਕਿਹੜੀ ਬਿਮਾਰੀ ਦੀ ਵਜ੍ਹਾ ਤੋਂ ਜ਼ਿਆਦਾ ਮਰੇ ਨੇ? ਮੂੰਹ ਖੁਰ ਦੀ ਵਜ੍ਹਾ। ਅੱਛਾ ਮੂੰਹ ਖੁਰ ਦੀ ਵਜ੍ਹਾ। ਹਾਂਜੀ ਠੀਕ ਹੋ ਗਿਆ। ਤੇ ਆਪਣੇ ਕੋਲ ਛੋਟੇ ਹੀ ਫਿਰ ਬੱਚੇ ਸੀਗੇ ਪੱਠਾ ਪੁੱਠਾ ਇਹਨਾਂ ਦੀਆਂ। ਠੀਕ ਉਹ ਪਾਲੀਆਂ ਤੇ ਅੱਗੇ ਫਿਰ ਇਹ ਫਿਰ ਤੁਸੀਂ ਸਾਰਾ ਇਹਨਾਂ ਨੂੰ ਪਿਆਉਣਾ ਵਾ ਕਿ ਚੋਣਾ ਵੀ ਹੈ ਵਿੱਚੋਂ? ਨਹੀਂ ਜੀ ਸਾਰਾ ਜਿੰਨਾ ਇਹਨਾਂ ਨੇ ਪੀ ਲਿਆ ਜੀ ਪਿਆਉਣਾ ਸਾਰਾ ਪੀ ਜਾਣਾ। ਇਹਨਾਂ ਨੂੰ ਤਕਰੀਬਨ 2-2.5 ਕਿਲੋ ਦੁੱਧ ਹੈਗਾ ਵਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਨਹੀਂ ਜਾਨਵਰ ਵੀ ਸਿਹਤਮੰਦ ਆ ਆਪਣੇ ਮਾਸ਼ਾਅੱਲਾ। ਸਾਰੇ ਜਿਹੜੇ ਕਹਿੰਦਾ ਇੰਨਾ ਕੁ ਦੁੱਧ ਜਾਨਵਰ ਜਿਹੜੇ ਨਾ ਸਿਹਤਮੰਦ ਆ ਆਪਣੇ। ਉਹ ਖਲੋ ਜਾਓ ਦੋਸਤੋ ਆ ਵੇਖੋ ਤੁਸੀਂ ਮਾਸ਼ਾਅੱਲਾ ਜਾਨਵਰ ਵੇਖੋ, ਤੁਹਾਡੀ ਤਬੀਅਤ ਖੁਸ਼ ਹੋਏਗੀ। ਆਪਾਂ ਦੁੱਧ ਹੀ ਨਹੀਂ ਪਾਇਆ ਜੀ। ਹਾਂ ਅੱਛਾ ਲਾਲਚ ਹੁੰਦਾ ਨਾ ਵੀ ਦੁੱਧ ਜੋਗੇ ਦੋਧੀਆਂ ਨੂੰ ਦੇ ਦੋ ਪੈਸੇ ਵਟ ਲਓ। ਨਹੀਂ ਜੀ ਸ਼ੌਕ ਹੈ ਇਹਨਾਂ ਨਾਲ ਪਿਆਰ ਮੁਹੱਬਤ ਹੈ 4 ਸਾਲ। ਕੀ ਬਾਤ ਹੈ। ਇਹ ਕੰਮ ਹੁੰਦਾ ਹੀ ਸ਼ੌਕ ਨਾਲ ਬੱਕਰੀਆਂ। ਬਾਹਰ ਆ ਦੇਖੋ ਜੀ ਮਾਸ਼ਾਅੱਲਾ ਬੱਲੇ 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 ਬੱਲੇ। ਕੀ ਬਾਤ ਹੈ ਕੀ ਬਾਤ ਹੈ ਜੀ। ਹਵਾਨਾ ਮਾਸ਼ਾਅੱਲਾ ਫੁੱਲ ਨਰਮ ਆ ਤੇ ਕਿਸੇ ਪਾਸੇ ਕੋਈ ਗਿਲਟੀ ਮਰੋੜੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ। ਤੇ ਬੱਚੇ ਦੁੱਧ ਵੇਖ ਲਓ ਕਿੰਨਾ ਨਸ਼ੇ ਨਾਲ ਪੀ ਰਹੇ ਆ ਮਾਸ਼ਾਅੱਲਾ। ਇਹ ਮੂੰਹ ਕੀ ਹੈ ਬੱਕਰੀ ਸਲਮਾਨ ਸਾਹਿਬ? ਇਹ ਚਿੱਗੀ ਹੋਣੀ ਹੈ ਜੀ। ਅੱਛਾ ਹਲੇ ਚਿੱਗੀ ਆ? ਹਾਂਜੀ ਕੀ ਬਾਤ ਆ। ਹਲੇ ਪੂਰੀ ਨਹੀਂ ਹੋਈ ਜਵਾਨ? ਪੂਰੀ ਜਵਾਨ 8 ਤੇ ਹੋਣੀ ਹੈ ਜੀ। ਹੋਈ ਹਲੇ ਪੂਰੀ ਜਵਾਨ ਨਹੀਂ ਹੋਈ ਮਾਸ਼ਾਅੱਲਾ। ਕੀ ਬਾਤ ਆ। ਤੇ ਇਹਨੇ 2 ਦਿੱਤੇ ਸੀਗੇ? ਹਾਂਜੀ ਇਹਨੇ 2 ਲੈ। ਤੇ ਉਹ ਜਿਹੜੀ ਦੂਸਰੀ ਆ ਉਹਨੇ 1 ਦਿੱਤਾ? ਕੋਈ ਦਿੱਤਾ ਜੀ। ਅਸੀਂ ਦੁਆਵਾਂ ਕਰਦੇ ਹਾਂ ਜੀ ਇੱਕ ਹੀ ਦੇਣ। ਇੱਕ ਸਿਹਤਮੰਦ ਹੁੰਦਾ? ਇੱਕ ਸਿਹਤਮੰਦ ਵੀ ਹੁੰਦਾ ਤੇ ਇੱਕ ਨੂੰ ਸਾਂਭ ਵੀ ਸਾਂਭ ਸਹੀ। ਹਾਂਜੀ ਸਾਂਭ ਸਹੀ ਹੋ ਜਾਂਦੀ। ਵਾਧੂ ਹੁੰਦਾ ਪਰੇਸ਼ਾਨੀ ਹੁੰਦੀ ਨਹੀਂ। ਬਿਲਕੁਲ ਸਹੀ ਗੱਲ ਆ। ਕਿਉਂਕਿ ਆਪਣੇ ਕੋ ਚਰਾਈਆਂ ਨੇ ਨਾ ਹੈ ਫੀਡਾਂ ਪਾਉਂਦੇ ਨੇਗੇ। ਹਾਂ ਦਾਣਾ ਨਹੀਂ ਪਾਈਦਾ ਬਸ ਆ ਮੂੰਹ ਦੀ ਚਰਾਈ ਹੈ ਜਿੰਨੀ ਕਰ ਲੈਣ। ਠੀਕ ਦੇਸੀ ਕੰਮ ਆ ਸਾਰਾ? ਦੇਸੀ ਕੰਮ ਆ ਸਾਰਾ। ਫਾਰਮੂਲਾ ਕੋਈ ਨਹੀਂ ਲਾਇਆ? ਬਾਅਦ ਮੈਡੀਸਨ ਤੋਂ ਬਹੁਤ ਬਚਦੇ ਆ ਡਾਕਟਰਾਂ ਦੀ ਤੋਂ। ਹਾਂ ਕੋਈ ਮਸਲਾ ਮਸਾਇਲ ਵੀ ਆਵੇ ਤੇ ਅਸੀਂ ਆਪਣਾ ਜਿਹੜਾ ਘਰ ਦੇ ਨੁਕਸੇ ਅੱਬੂ ਦੇ ਦੱਸੇ ਹੋਏ ਤੇ ਟੋਟਕੇ ਹੀ ਲਾਉਣੇ ਆ। ਹਾਂਜੀ ਉਹਨਾਂ ਅੱਗੇ ਤੁਹਾਡੇ ਵਾਲ ਸਾਹਿਬ ਨਾਲ ਗੱਲ ਹੋਈ ਆ, ਉਹਨਾਂ ਨੇ ਦੱਸਿਆ ਵਾ। ਹਾਂਜੀ ਉਹਨਾਂ ਨੇ ਇਹੀ ਗੱਲਾਂ ਕਰਦੇ ਹਟੇ ਸ਼ੇਰ ਆ ਕੰਨ ਕੱਟਣ ਦੇ ਮੁਤਲਕ ਉਹਨਾਂ ਨਾਲ ਡਿਸਕਸ ਹੋਈ। ਕਹਿੰਦੇ ਅਸੀਂ ਕਾਰਨ ਨਹੀਂ ਸੀ ਕਰਦੇ ਸਾਡੇ ਜਾਨਵਰ ਮਰ ਜਾਂਦੇ ਸੀ। ਹਾਂਜੀ ਤੇ ਉਹ ਫਿਰ ਇਹਨਾਂ ਨੇ ਜਦੋਂ ਤੋਂ ਨਿਸ਼ਾਨ ਲਾਉਣਾ ਸ਼ੁਰੂ ਕਰ ਦਿੱਤਾ। ਹਾਂ ਉਸ ਤੋਂ ਬਾਅਦ ਦੇਖੋ ਇਹ ਟੋਟਕਾ ਵਾ ਛੋਟਾ ਜਿਹਾ ਲੇਕਿਨ ਆਮ ਬੰਦੇ ਦੀ ਗੱਲ ਸਮਝ ਆਉਣ ਵਾਲੀ ਨਹੀਂ ਹੈਗੀ। ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਜੇ ਇਸ ਬੱਕਰੀ ਹੋ ਗਈ ਭੇਡ ਹੋ ਗਈ ਉਹਦੇ ਪਿੱਛੇ ਬੱਚੇ ਨਹੀਂ ਖਲੋਂਦੇ ਮਰ ਜਾਂਦੇ ਆ। ਸੌਂਦੇ 8-10 ਦਿਨ ਬਾਅਦ ਮਰ ਜਾਂਦੇ ਆ। ਉਹ ਇੰਨਾ ਕੁ ਥੋੜਾ ਜਿਹਾ ਕੰਨ ਕੱਟ ਕੇ ਬੱਕਰੀ ਦੇ ਮੂੰਹ 'ਚ ਦੇ ਦੇਣਾ, ਜਾਨਵਰ ਦੇ ਮੂੰਹ 'ਚ ਦੇ ਦੇਣਾ ਬੱਚੇ ਦਾ। ਅੱਛਾ ਇਨਸ਼ਾਅੱਲਾ ਬਚਣਗੇ ਬੱਚੇ।
ਜਿਹੜਾ ਕੰਨ ਕੱਟਿਆ ਹੋਇਆ ਪੀਸ ਆ ਉਹ ਉਹਦੇ ਮੂੰਹ 'ਚ ਦੇ ਦੇਣ। ਮੂੰਹ 'ਚ ਦੇ ਦੇਣ। ਉਹਨੇ ਖਾਣਾ ਵਾ ਕਿ ਸੁੱਟ ਦੇਣਾ? ਉਹ ਖਾਵੇ ਨਾ ਖਾਵੇ ਬਸ ਉਹਦੇ ਮੂੰਹ 'ਚ ਦੇ ਦੇਣ। ਹਾਂ, ਬੱਚੇ ਉਹਦੇ ਪਿੱਛੇ ਆਪਣਾ ਖਲੋ ਜਾਣ। ਕੈਸੀ ਗੱਲ ਆ ਯਾਰ, ਬੜਾ ਟੋਟਕਾ ਆ। ਠੀਕ ਆ, ਉਹ ਬੱਚੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਬਚਣਗੇ। ਅੱਛਾ ਠੀਕ ਆ, ਉਸ ਤੋਂ ਬਾਅਦ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਭਰਾ ਜਿੰਨੇ ਵੀ ਆ ਜਾਨਵਰ ਰੱਖੇ ਆ, ਹਾਂ। ਬੀਬੀ ਬੇਸ਼ੱਕ ਜਿੱਡੇ ਵੀ ਆਪਣੇ ਘਰ ਦੇ ਆ, ਕੋਸ਼ਿਸ਼ ਕਰਨਾ ਆਪ ਜੋ ਵੀ ਕਰਨਾ ਆਪ ਕਰਨਾ, ਬੁੜੀਆਂ ਇਸ ਮਾਲ 'ਚ ਨਾ ਬਣਨ। ਸਭ ਤੋਂ ਵੱਡੀ ਤੇ ਪਿਆਰੀ। ਅੱਛਾ ਜੀ। ਹਾਂਜੀ, ਕੀ ਬਾਤ ਆ, ਇਹ ਵੀ ਇੱਕ ਟੋਟਕਾ ਹੀ ਇਹ ਹੈ ਵੀ ਟੋਟਕਾ ਇੱਕ ਬਹੁਤ ਵੱਡੀ ਚੀਜ਼ ਆ, ਕਿਉਂਕਿ ਕਿ ਇਹਨਾਂ ਦੀ ਦੇਖਭਾਲ ਮਰਦ ਕਰਨ, ਔਰਤਾਂ ਨਾ ਕਰਨ। ਔਰਤਾਂ ਨਾ ਕਰਨ ਤੇ ਮੁਹੱਬਤ ਨਾ ਕਰਨ, ਗੰਦੇ ਹੋ ਕੇ ਜਾਂ ਮਾੜਾ ਦਿਲ ਮੈਂ ਤੁਹਾਡੀ ਗੱਲ ਸਮਝ ਗਿਆ ਵਾਂ ਕਿ ਮਰਦਾਂ ਦੇ ਸਿਹਤ ਦੇ ਮਸਾਇਲ ਹੋਰ ਹੁੰਦੇ ਆ, ਹਾਂਜੀ। ਔਰਤਾਂ ਦੇ ਸਿਹਤ ਦੇ ਮਸਾਇਲ ਹੋਰ ਹੁੰਦੇ ਆ। ਹਾਂਜੀ, ਤੇ ਉਹ ਤੁਹਾਡੀ ਗੱਲ ਸਹੀ ਹੈ ਕਿ ਪਾਕ ਸਾਫ਼ ਜਿਹੜਾ ਰਹਿਣ। ਜੇ ਤੁਸੀਂ ਕਿ ਇਹਨਾਂ ਨੂੰ ਅੱਲਾਹ ਤਾਲਾ ਦਾ ਨਿਜ਼ਾਮ ਇੱਕ ਐਸਾ ਵਾ ਹਾਂਜੀ। ਕਿ ਔਰਤ ਦਾ ਜਿਹੜਾ ਨਾ ਪੂਰੇ ਮਹੀਨੇ ਦੇ ਵਿੱਚ ਪਾਕ ਰਹਿਣਾ ਜਿਹੜਾ ਪਾਕ ਮੁਮਕਿਨ ਨਹੀਂ ਹੈਗਾ। ਹਾਂਜੀ। ਇਹ ਅੱਲਾਹ ਤਾਲਾ ਦਾ ਨਿਜ਼ਾਮ ਅੱਲਾਹ ਨੇ ਬਣਾਇਆ ਤੇ ਹਾਂਜੀ। ਮਰਦ ਦਾ ਜਿਹੜਾ ਨਿਜ਼ਾਮ ਉਹ ਹੋਰ ਹਿਸਾਬ ਦਾ ਵਾ। ਹੋਰ ਹਿਸਾਬ ਦਾ। ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਯਾਰ, ਇਹ ਬੜੀ ਤੁਸੀਂ ਗੱਲ ਵਿਚਲੀ ਡੂੰਘੀ ਗੱਲ ਕੀਤੀ ਹੈ, ਸਮਝਣ ਵਾਲੀ ਗੱਲ ਆ ਇਹ। ਇਹ ਜੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਕੰਡ ਕਰਨੀ ਆ ਨਾ, ਹਾਂਜੀ। ਇਹਨਾਂ ਨੇ ਤੁਹਾਡੇ ਵੱਲ ਤੋਂ 10 ਵਾਰੀ ਕਰ ਲੈਣੀ। ਸਹੀ ਸਹੀ ਸਹੀ। ਠੀਕ ਆ, ਆ ਬੜੀ ਪਤੇ ਦੀ ਗੱਲ ਤੇ ਕੀਤੀ ਸਿਆਣੇ ਨੇ ਕਿਹਾ ਵੀ ਤੁਸੀਂ ਇਹਦਾ ਢਿੱਡ ਭਰੋ, ਇਹ ਤੁਹਾਨੂੰ ਬਾਦਸ਼ਾਹ ਬਣਾ ਦੋਗੀ। ਸਹੀ ਗੱਲ ਆ। ਇਹਦਾ ਢਿੱਡ ਨਹੀਂ ਭਰਨਾ ਤੇ ਇਹਨੇ ਤੁਹਾਨੂੰ ਫਕੀਰ ਹੀ ਯਾਰ, ਇਹ ਨਬੀਆਂ ਪੈਗੰਬਰਾਂ ਦਾ ਸ਼ੇਵਾ ਆ ਬੱਕਰੀ ਰੱਖਣਾ। ਹਾਂਜੀ। ਔਰ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਦੀ ਮੇਰਾ ਖਿਆਲ ਆ ਫਰਮਾਨ ਆ, ਮੈਂ ਕਨਫਰਮ ਨਹੀਂ ਮੈਨੂੰ ਯਾਦ ਹਾਂਜੀ। ਕਿ ਬੱਕਰੀ ਰੱਖਣ ਵਾਲਾ ਬੰਦਾ ਜਿਹੜਾ ਨਾ ਉਹ ਕਦੀ ਗਰੀਬ ਨਹੀਂ ਹੋ ਸਕਦਾ, ਕਦੀ ਗੁਰਬਤ ਨਹੀਂ ਲੱਗ ਆਏਗੀ। ਬੜਾ ਸ਼ੁਕਰ ਹੈ ਜੀ। ਹਾਂ, ਚਾਰ ਆਪਣੇ ਅੱਬੂ ਧਿਆਨ ਦੱਸਿਆ, ਅੱਬੂ ਦੇ ਵੀ ਅੱਬੂ, ਉਹਨਾਂ ਦੇ ਅੱਬੂ ਤੋਂ ਰੱਖੀਆਂ ਹੁਣ ਤੋਂ 4 ਭਰਾ ਸੀ, ਅਸੀਂ 2 ਭੈਣਾਂ ਵਿਆਹੇ ਗਏ ਆ। ਸਾਰਾ ਕੁਝ ਮਾਸ਼ਾਅੱਲਾ। ਅੱਲਾ ਦਾ ਸ਼ੁਕਰ ਆ, ਮਾਸ਼ਾਅੱਲਾ। ਘਰ-ਬਾਰ ਆ, ਮਾਲ ਮਾਸ਼ਾਅੱਲਾ। ਇਸੇ ਮਾਲ ਤੋਂ ਹੀ ਕੀਤਾ ਜੀ। ਅੱਛਾ ਅੱਛਾ। ਇਹ ਜਿਹੜੀ ਬੱਕਰੀ ਆਪਾਂ ਦਿਖਾਈਏ ਤੇ ਕੈਮਰਾ ਮਾਰੀ ਯਾਰ ਜ਼ਰਾ, ਇਹ ਜਿਹੜੀ ਬੱਕਰੀ ਆਪਾਂ ਵਿਖਾਈ ਆ, ਹਾਂਜੀ ਅਗਰ ਸਾਡੇ ਵੇਖਣ ਵਾਲਿਆਂ ਤੋਂ ਕੋਈ ਸ਼ੌਕੀਨ ਬੰਦਾ ਹਾਂਜੀ। ਕਵੇ ਮੈਂ ਲੈਣੀ ਆ ਤੇ ਇਹ ਦੇ ਦਿਓਗੇ? ਨਹੀਂ ਜੀ, ਇਹ ਨਹੀਂ ਦੇਣ ਵਾਲੀ? ਨਹੀਂ ਜੀ। ਠੀਕ ਹੋ ਗਿਆ। ਫਿਲਹਾਲ ਇਹਨਾਂ ਚ ਕੋਈ ਵੀ ਜਾਨਵਰ ਅਸੀਂ ਸੇਲ ਨਹੀਂ ਕਰਨਾ ਚਾਹੁੰਦੇ। ਅੱਛਾ, ਇਹਨਾਂ ਚ ਕੋਈ ਵੀ ਨਹੀਂ ਸੇਲ ਕਰਨਾ ਵਾ? ਸੇਲ ਨਹੀਂ ਕਰਨਾ ਚਾਹੁੰਦੇ। ਠੀਕ ਹੋ ਗਿਆ। ਹਾਂ, ਜੇ ਸੇਲ ਬਹੁਤਾ ਕਰਾਂਗੇ। ਪਿਆਰ ਨੂੰ ਹੈ ਸੇਲ ਕਰਾਂਗੇ ਅਗਲੇ ਸਾਲ ਤਕਰੀਬਨ, ਜਦੋਂ ਸਾਡੀਆਂ ਪੱਠਾਂ ਨਾਲ ਰਲ ਗਈਆਂ। ਠੀਕ। ਸਾਡੇ ਕੋਲ ਇਸ ਟਾਈਮ 7 ਤੋਂ 8 ਬੱਕਰੀਆਂ ਜਿਹੜੀਆਂ ਕੋਈ 4-5 ਪੱਠਾਂ ਪਹਿਲਣਾ ਵਾ, ਹਾਂ। ਤੇ 3-4 ਬੱਕਰੀਆਂ ਦੂਜੇ ਤੇ ਕੋਲ ਚੱਲ ਜਾ ਤੂੰ ਫਿਰੀ ਜਾ, ਉੱਥੇ ਬਾਅਦ ਸਮਾਨ ਹੋ ਜਾਣੀ ਜਾਨਵਰਾਂ ਦੇ ਕੋਲ ਜਾ ਕੇ ਬਣ। ਅੱਛਾ ਸਲਮਾਨ ਭਾਈ, ਹਾਂਜੀ ਇੱਕ ਗੱਲ ਹੋਰ ਮੈਨੂੰ ਦੱਸੋ ਦੱਸੋ ਕੁਝ। ਕਿ ਅਗਰ ਕੋਈ ਬੰਦਾ ਬਹੁਤਾ ਹੀ ਸ਼ੌਕੀਨ ਹੋਵੇ, ਹੱਦ ਤੋਂ ਵੀ ਜ਼ਿਆਦਾ, ਕਈ ਬੰਦੇ ਬੜੇ ਜਨੂਨ ਦੀ ਹੱਦ ਤੱਕ ਸ਼ੌਕੀਨ ਹੁੰਦੇ ਆ ਹਾਂਜੀ। ਤੇ ਯਾਰ ਆ ਕੇ ਉਹਦਾ ਸ਼ੌਕ ਮਾਰੇ ਅਸੀਂ ਕਰਾਵਾਂਗੇ ਜੀ, ਸ਼ੌਕ ਉਹਦਾ। ਨਹੀਂ, ਮੇਰੀ ਤੇ ਗੱਲ ਸੁਣੋ ਨਾ। ਹਾਂਜੀ ਹਾਂਜੀ। ਉਹ ਤਰਲਾ ਮਾਰਦਾ ਆ ਕੇ ਕਿ ਯਾਰ ਚਲੋ ਤੁਹਾਡੀ ਮਿਹਰਬਾਨੀ ਹੈ, ਕੋਈ ਮੈਨੂੰ ਜਾਨਵਰ ਵਿੱਚੋਂ ਦਿਓ, ਮੈਨੂੰ ਆ ਬੜਾ ਪਸੰਦ ਜਾਨਵਰ ਆ। ਠੀਕ ਹੈ ਜੀ, ਤੇ ਉਹਦਾ ਨਾ ਕਰੋਗੇ ਕੋਈ ਤਾਵਨ? ਕਰਾਂਗੇ ਜੀ, ਕਿਉਂ ਨਹੀਂ ਅਸੀਂ ਕਰਾਂਗੇ। ਕਹਿੰਦੇ ਨਾ ਮੈਂ ਦੇਣਾ ਨਹੀਂ, ਵੇਚਣਾ ਨਹੀਂ ਕੋਈ ਵੀ। ਨਹੀਂ ਵੀ ਮੈਂ ਆਪਣੀ ਵਿਧੀ ਕਰ ਲਿਆ ਜੀ। ਅਸੀਂ ਚਾਹੁੰਦੇ ਆ ਕਿ ਆ ਆਪਣਾ ਇੱਕ ਇਹ ਬੱਕਰੀ ਆ ਹਾਂ ਹਾਂ ਦੂਸਰੇ ਸੂਬੇ, ਹਾਂ। ਉਹ ਵੀ ਆ ਜਿਹੜੀ ਆ, ਹਾਂਜੀ, ਉਹ ਵੀ ਪੱਠ ਦੂਜੇ ਸੂਬੇ। ਆ ਡੱਬੀ ਦੀ ਗੱਲ ਕਰਦੇ ਇਹ ਪਹਿਲਾਂ ਇਹ ਪਹਿਲਾਂ ਨਾ ਜਿਹਨੇ ਝੋਲਾ ਪਾਇਆ ਆਪਾਂ। ਅੱਛਾ, ਜਿਹਨੇ ਝੋਲਾ ਪਾਇਆ। ਹਾਂਜੀ ਉਹ ਤੇ ਦੂਜੇ ਉਹਦੇ ਅੱਗੇ ਉਹੀ ਆ ਨਾ ਜਿਹੜੀ ਆਪਾਂ ਝੋਲਾ ਗਏ। ਹਾਂਜੀ, ਇੱਕ ਆ ਝੋਲੇ ਵਾਲੀ ਦੂਸਰੇ ਸੂਈ ਆ। ਅੱਛਾ, ਇਹ ਵੀ ਦੂਜੇ ਸੂਈ ਆ। ਹਾਂਜੀ। ਇਹਦੇ ਬੱਚੇ ਕਿੱਥੇ ਆ? ਇਹ ਉਹਦੀ ਲੈ ਲਈ ਹੋ ਗਈ। ਅੱਛਾ, ਇਹ ਜਿਹੜੀ ਇੱਕ ਲੇਲੀ ਵਾਲੀ ਉਹ ਆ। ਹਾਂਜੀ। ਤੇ ਇਹ ਆਪਣਾ ਸਲਮਾਨ ਭਾਈ ਅੱਗੋਂ ਇੱਕ ਕਲਾਸ ਵੀ ਆ? ਨਹੀਂ ਜੀ, ਹਜੇ ਤੇ ਤਕਰੀਬਨ ਕੋਈ 10 ਦਿਨ। ਮਾਸ਼ਾਅੱਲਾ ਮਾਸ਼ਾਅੱਲਾ, ਬੱਲੇ 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 ਬੱਲੇ। ਦੋਸਤੋ ਇਹ ਹਵਾਨਾ ਚੈੱਕ ਕਰੋ ਤੁਸੀਂ, ਮਾਸ਼ਾਅੱਲਾ। ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਇਹਨਾਂ ਨੂੰ। ਬੜੇ ਸ਼ੌਕ ਵਾਲੇ ਜਾਨਵਰ ਨੇ ਭਾਈ ਦੇ, ਤੇ ਬੜੀ ਮੁਹੱਬਤ ਨਾਲ ਜਾਨਵਰ ਦਿਖਾ ਰਿਹਾ ਸਲਮਾਨ। ਮੇਰਾ ਦਿਲ ਖੁਸ਼ ਹੋ ਰਿਹਾ ਜਾਨਵਰ ਵੇਖ ਕੇ। ਔਰ ਨਾਗਰੇ ਕਲਰ ਦੀ ਤੁਹਾਨੂੰ ਪਤਾ ਦੁਨੀਆ ਦੀਵਾਨੀ ਆ। ਜਿਹੜਾ ਬੰਦਾ ਸ਼ੌਕੀਨ ਆ, ਜਿਹੜਾ ਜਾਨਵਰ ਰੱਖਣ ਵਾਲਾ ਵਾ, ਉਹ ਨਾਗਰੇ ਕਲਰ ਦਾ ਬੜਾ ਸ਼ੌਕੀਨ ਹੁੰਦਾ। ਇਹਨਾਂ ਨੂੰ ਜਿੰਨਾ ਪਾਉਣਾ ਜੀ ਉਹਨਾਂ ਲੈਣਾ। ਹਾਂ, ਇਹਦੇ ਮਗਰ ਵੀ ਮਾਦੀ ਹੈ ਨਾ ਮੇਰੇ ਖਿਆਲ। ਹਾਂਜੀ, ਉਹ ਸਾਹਮਣੇ ਲੈ ਲਈ। ਹਾਂ, ਉਹਨੇ ਹੁਣੀ ਆ ਜਾਣਾ। ਵੇਖੋ ਆ ਦੋਸਤੋ, ਦੇਖਿਓ ਇਹਦਾ ਹੁਣ ਇਹਦੀ ਆ ਮਾਦੀ ਜਿਹੜੀ ਹੈ ਨਾ ਆਏਗੀ ਭੱਜ ਕੇ ਦੁੱਧ ਪੀਣ ਵਾਸਤੇ ਇਹਦੇ ਕੋਲ। ਆ ਲੈ ਲਈ ਆ ਜੀ। ਕੀ ਬਾਤ ਆ। ਇਹ ਸ਼ੇਰਾ ਪ੍ਰਿੰਟ ਬਣਦਾ ਤਕਰੀਬਨ, ਹੈ ਨਾ? ਹਾਂਜੀ, ਤੇਲੀ ਨਾਗਰੀ ਹੈ। ਹਾਂ, ਇਹਨੂੰ ਫੜੋ ਜ਼ਰਾ, ਖਲੋਂਦੀ ਨਹੀਂ। ਉਹ ਨਹੀਂ ਆਪੇ ਚੁੰਗ ਲੈਣਾ। ਅੱਛਾ 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 ਅੱਛਾ। ਸਲਮਾਨ ਭਾਈ, ਹੋਰ ਸਾਨੂੰ ਆਪਣੇ ਅੱਛੇ ਅੱਛੇ ਜਾਨਵਰਾਂ ਦਾ ਵਿਜ਼ਿਟ ਆਪ ਕਰਾਓ ਜ਼ਰਾ, ਕਰਕੇ ਦਿਖਾਓ ਜ਼ਰਾ, ਜਿਹੜੇ ਕੋਈ ਤੁਹਾਡੇ ਕੋਲ VIP ਜਾਨਵਰ ਨੇ ਬੜੇ। ਪਹਿਲੇ ਸੂਏ ਸੂਈ ਆ ਪੱਠ ਜੀ। ਅੱਛਾ, ਇਹ ਵੀ ਪਹਿਲੇ ਸੂਏ ਸੂਈ? ਹਾਂਜੀ। ਮਾਸ਼ਾਅੱਲਾ। ਇਹਨੇ ਲੇਲਾ ਦਿੱਤਾ ਸੀ ਜੀ, ਅਸੀਂ ਵੇਚ ਲਿਆ। ਅੱਛਾ, ਵੇਚ ਲਿਆ ਲੇਲਾ। ਹਾਂਜੀ। ਠੀਕ ਹੋ ਗਿਆ। ਕਿੰਨੀ ਦੇਰ ਦੀ ਸੂਈ ਹੋਈ ਹੈ ਇਹ? ਇਹਨੂੰ ਸੂਈ ਨੂੰ ਤਕਰੀਬਨ ਅੱਜ ਹੋ ਚੱਲੇ ਆ ਜੀ 4 ਮਹੀਨੇ। 4 ਮਹੀਨੇ ਹੋ ਗਏ ਆ। ਹਾਂਜੀ, 3 ਤੋਂ ਤੇ 4 ਵੇਚੇ ਨੂੰ ਕਿੰਨੀ ਦੇਰ ਹੋ ਗਈ ਹੈ ਲੇਲਾ? ਲੇਲਾ ਵੇਚਣ ਮਹੀਨਾ ਹੋ ਗਿਆ ਜੀ। ਮਹੀਨਾ ਹੋ ਗਿਆ, ਯਾਨੀ ਕਿ 3 ਮਹੀਨਿਆਂ ਦਾ ਸੀ ਜਦੋਂ ਵੇਚਿਆ। ਹਾਂਜੀ। ਅੱਛਾ ਸਲਮਾਨ ਭਾਈ, ਹਾਂਜੀ। ਅੱਛਾ ਇੱਕ ਹੁਣ ਸਾਨੂੰ ਪਿਆਰ ਨਾਲ ਇਹ ਵੀ ਗੱਲ ਦੱਸਣੀ ਹੈ ਕਿ ਕਿੰਨੇ ਦਾ ਵੇਚਿਆ ਸੀਗਾ ਇਹ? ਤੁਹਾਨੂੰ ਝੂਠ ਮਾਰੀਏ ਤੇ ਉਹ ਬਣਦੀ ਨਹੀਂ। ਨਹੀਂ ਸਲਮਾਨ ਯਾਰ, ਮੈਨੂੰ ਪਤਾ ਤੇਰਾ ਤੂੰ ਗੱਲ ਮੈਂ ਕਰਨ ਵਾਲਾ ਆਪਣੇ ਬੰਦਾ ਮਾਮੂ ਨੂੰ ਦਿੱਤਾ ਵਾ ਲੇਲਾ। ਕਿਹਨੂੰ ਦਿੱਤਾ? ਮਾਮੂ ਆਪਣੇ ਨੂੰ। ਅੱਛਾ। ਜਦੋਂ ਮਰਜ਼ੀ ਜਾ ਕੇ ਮਨ ਵਾਲੇ ਉਹ ਪਤਾ ਕਰ ਸਕਦੇ ਲੇਲੇ ਦਾ। ਹਾਂ। ਇਹਦੇ ਨਾਲ ਦਾ ਲੇਲਾ ਵਾ, ਮੈਂ ਲੱਖ ਰੁਪਏ ਦਾ ਦਿੱਤਾ ਆਪਣੇ ਮਾਮੂ। ਮਾਸ਼ਾਅੱਲਾ, 3 ਮਹੀਨਿਆਂ ਦਾ। ਹਾਂਜੀ।
ਕੀ ਬਾਤ ਅਸੀਂ ਅੱਲਾ ਵਾਸਤੇ ਦਾ ਛੱਡਿਆ ਜੀ। ਜ਼ਾਹਰਾ ਅੱਛਾ ਇਹ ਅੱਲਾ ਵਾਸਤੇ ਦਾ। ਹਾਂਜੀ ਇਹਦੀ ਮਾਂ ਆਇਆ ਹੋਇਆ ਜੀ। ਐਸੇ ਪਹਿਲੇ ਸਵੇ ਉਹ ਪੱਠ ਸਹੀ ਹੈ, ਪਹਿਲੇ ਸਵੇ ਇਹ ਸਹੀ। ਹਾਂ ਉਸ ਲੇਲੇ ਦੀ ਆ ਮਾਂ ਹੈ। ਅੱਛਾ। ਪਹਿਲੇ ਸਵੇ ਸਹੀ ਹੈ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਇਹਦੀ ਮਾਂ ਵਾ ਇਹ? ਹਾਂਜੀ ਇਹਦੀ ਮਾਂ। ਇਹ ਜਿਹੜਾ ਅੱਲਾ ਵਾਸਤੇ ਛੱਡਿਆ ਹੈ? ਹਾਂਜੀ ਜੀ ਠੀਕ ਹੋ ਗਿਆ। ਅਸੀਂ ਦੁੱਧ ਨਹੀਂ ਚਾਹੁੰਦੇ, ਥੱਲੇ ਜਿੱਦਾਂ ਮਰਜ਼ੀ ਜਵਾਕ ਚੁੰਗਣ, ਕੋਈ ਮਸਲਾ। ਸਲਮਾਨ ਭਾਈ ਆ ਵੀ ਪੱਠ ਫੜੋ ਹਾਂ। ਕੀ ਹੈ ਮੂੰਹ ਆ ਜਿਹੜੀ ਪੱਠ ਆ? ਇਹ ਦੋਂਦੀ ਹੈ ਜੀ ਮੂੰਹ। ਅੱਛਾ ਮੂੰਹ ਦੋਂਦੀ ਹੈ। ਤੇ ਇਹ ਕਰਾਸ ਕਰੂਸ ਹੋਈ ਹੈ ਕਿ ਨਹੀਂ? ਨਹੀਂ ਜੀ ਕਰਾਸ ਨਹੀਂ ਹਜੇ ਹੋਈ। ਬੱਲੇ 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 ਉਹਦੇ ਬੱਲੇ ਵਿੱਚ ਕਰਾਸ ਕਰਾਈ ਦੀ ਹੈ ਜੀ। ਕਿਉਂਕਿ ਹੁਣ ਅੱਗੇ ਸਿਆਲ ਆਣੇ, ਫਿਰ ਸਿਆਲ ਅੱਧ ਸਿਆਲ ਚ ਬੱਚੇ ਬਚਦੇ ਨੇਗੇ। ਅੱਛਾ ਆਪਣੇ ਬਚ ਜਾਂਦੇ ਆ। ਲੇਕਿਨ ਕਿਹੜੇ ਮਹੀਨੇ ਕਰਾਸ ਕਰਾਉਣਾ ਚਾਹੀਦਾ ਜ਼ਿਆਦਾ? ਉਹਦੇ ਵਿੱਚ ਜੀ ਅੱਸੂ ਦੇ ਵਿੱਚ ਅੰਗਰੇਜ਼ੀ ਮਹੀਨਾ ਕਿਹੜਾ ਬਣਦਾ? ਅੰਗਰੇਜ਼ੀ ਮਹੀਨਾ ਤਕਰੀਬਨ ਉਹ ਬਣਦਾ ਵਾ ਅਗਸਤ ਦੇ ਮਹੀਨੇ 'ਚ ਜਾਨਵਰ ਕਰਾਸ ਕਰਾਉਣਾ ਚਾਹੀਦਾ ਵਾ। ਉਹ ਸਹੀ ਰਹਿੰਦਾ ਵਾ। ਵੀ ਉਹ ਅੱਗੇ ਫਿਰ ਸਰਦੀ ਸ਼ੁਰੂ ਹੋ ਜਾਂਦੀ ਨਾ, ਸਰਦੀ 'ਚ ਜਾਨਵਰ ਬਚਾਉਣੇ ਬੜੇ ਔਖੇ ਆ। ਫਿਰ ਚੜ੍ਹਦੀ ਗਰਮੀ 'ਚ ਸੁੰਦਾ ਵਾ। ਚੜ੍ਹਦੀ ਗਰਮੀ ਸੁੰਦਾ ਨਾ, ਮੌਸਮ ਠੰਡਾ ਹੁੰਦਾ ਨਾ ਤਤਾ ਹੁੰਦਾ। ਬਿਲਕੁਲ ਸਹੀ ਗੱਲ। ਹਰ ਇਨਸਾਨ ਨੂੰ ਸੰਭਾਲ ਸੌਖੀ ਹੋ ਜਾਂਦੀ ਹੈ। ਹਾਂਜੀ ਸੰਭਾਲ ਸੌਖੀ ਹੁੰਦੀ ਹੈ। ਬਿਲਕੁਲ ਠੀਕ ਆ। ਠੀਕ ਹੈ ਜੀ। ਆਹ ਬੱਕਰੀ ਆਪਣੀ ਸਾਰਿਆਂ ਨਾਲੋਂ ਵੱਡੀ ਹੈ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਪੂਰੇ ਇੱਜੜ ਦੇ ਸਭ ਤੋਂ ਵੱਡੀ ਬੱਕਰੀ। ਹਾਂਜੀ ਤੀਜਾ ਸੂਆ ਸੋਣਾ। ਲੋ ਜੀ ਦੋਸਤੋ ਚੈੱਕ ਕਰੋ। ਭਾਈਜਾਨ ਕਹਿ ਰਹੇ ਨੇ ਕਿ ਪੂਰੇ ਇੱਜੜ ਤੋਂ ਸਭ ਤੋਂ ਵੱਡੀ ਬੱਕਰੀ ਹੈ ਤੇ ਤੀਜਾ ਸੂਆ ਕਹਿੰਦੇ ਸੋਣਾ। ਮੈਨੂੰ ਪੂਰੀ ਲੱਗਦੀ ਹੈ ਹਨਾ? ਹਾਂਜੀ ਮੂੰਹ 8 ਹੈ ਜੀ। ਅੱਛਾ ਮੂੰਹ 8 ਹੈ। ਤੇ ਗੱਲ ਸੁਣੋ ਕਿੰਨੀ ਦੇਰ ਦੀ ਹੈ ਇਹ ਗੱਬਣ? ਇਹ ਗੱਬਣ ਤਕਰੀਬਨ ਕੱਲ ਹੋਈ ਹੈ ਜੀ। ਅੱਛਾ ਕੱਲ ਹੋਈ ਹੈ ਗੱਬਣ ਹਲੇ। ਠੀਕ ਹੋ ਗਿਆ। ਚਲੋ ਅੱਲਾ ਕਰੇ ਅੱਲਾ ਸੋਹਣੀ ਦੀ ਰਹਿਮਤ ਨਾਲ ਰਹਿ ਜਾਵੇ। ਆ ਇਹਦੀ ਭੈਣ ਆ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਇਹਦਾ ਵੀ ਕੱਦ ਕਾਠ ਇਹ ਔਂਸਰ ਆ ਜੀ, ਮੂੰਹ ਚੌਗੀ ਹੈ। ਅੱਛਾ ਇਹ ਔਂਸਰ ਵਾਲੇ? ਹਾਂਜੀ। ਅੱਛਾ ਹਵਾਨਾ ਹੁਣੀ ਬਣਾਈ ਫਿਰਦੀ ਆ ਔਂਸਰ? ਇਹ ਮਸਤੇਵਾਂ ਦਾ ਦੁੱਧ ਆ ਜੀ। ਅੱਛਾ ਆਪਣੀ ਨਸਲ ਦੇ ਬੱਕਰੇ ਵੀ ਦੁੱਧ ਦਿੰਦੇ। ਅੱਛਾ ਕੀ ਬਾਤ ਆ। ਬੱਕਰਾ ਇਦਾਂ ਦਾ ਜਿਹੜਾ ਦੁੱਧ ਹੈਗਾ ਜੀ, ਲੇਕਿਨ ਬੱਕਰੇ 4 ਆ, ਦੁੱਧ ਦਿੰਦੇ ਆ। ਲੇਕਿਨ ਉਹ ਗਏ ਆ ਬੱਕਰੀਆਂ ਲਾਉਣ ਵਾਸਤੇ, ਯਾਰਾਂ ਦੋਸਤਾਂ ਨੇ ਮੰਗ ਕੇ। ਇੱਕ ਮੈਨੂੰ ਗੱਲ ਦੱਸੋ ਸਲਮਾਨ ਸਾਹਿਬ, ਇਹ ਤਿੰਨੇ ਬੱਕਰੀਆਂ ਜਿਹੜੀਆਂ ਤਿੰਨੇ ਭੈਣਾਂ ਵਾ। ਅੱਛਾ ਇੱਕ ਇਹ ਹੋ ਗਈ, ਇੱਕ ਦੋਸਤੋ ਜਿਹੜੀ ਤੁਹਾਨੂੰ ਵੱਡੀ ਦਿਖਾਈ ਪਹਿਲੇ। ਹਾਂਜੀ। ਤੇ ਤੀਸਰੀ ਕਿੱਧਰ ਗਈ? ਤੀਸਰੀ ਉਹ ਲਾਲ ਡੱਬੀ ਆ ਜਿਹੜੀ ਗੋਡਿਆਂ ਭਾਰ ਬੈਠੀ ਆ। ਹਾਂਜੀ ਹਾਂ ਠੀਕ ਹੋ ਗਿਆ। ਇਹ 3 ਭੈਣਾਂ ਹੀ ਆ ਜੀ। ਪਹਿਲੇ ਇਹਦੀ ਆਨਸਰ ਆ ਹੋਵੇ ਤੇ ਆ ਦੀ ਉਹ ਇਹਨੇ ਪਹਿਲੇ ਸਵੇ ਸੂਈ ਆ। ਇਹਨੇ ਸੂਆ ਦਿੱਤਾ। ਹਾਂਜੀ ਤੇ ਉਹ 3 ਸਵੇ ਸੂਈ, ਹੁਣ ਤੀਸਰਾ ਸੁਣਾ ਤੇ ਉਹ ਜਿਹੜੀ ਆ ਉਹ ਆਨਸਰ ਉਹਨੂੰ ਲੱਗੀ ਨੂੰ ਵੀ ਤਕਰੀਬਨ ਕੱਲ ਪਰਸੋਂ ਲੱਗੀ। ਅੱਛਾ ਲੱਗੀ ਹੋਈ। ਬੱਕਰਾ ਸਾਡਾ ਗਿਆ ਵਾ। ਮੈਂ ਤੁਹਾਨੂੰ ਇਹ ਗੱਲ ਪੁੱਛਿਆ ਬਾਬੂਗਾ। ਹਾਂਜੀ ਕਿ ਇਹ ਜਿਹੜਾ ਹੁੰਦਾ ਵਾ ਦੁੱਧ ਬੱਕਰਿਆਂ ਦਾ, ਕਈ ਬੜੇ ਬੱਕਰੇ ਐਸੇ ਹੈਗੇ ਜਿਹੜੇ ਨਾ ਦੁੱਧ ਦੇ ਦਿੰਦੇ ਵਿੱਚ। ਹਾਂਜੀ ਇਹ ਦੁੱਧ ਪੀਣ ਦੇ ਕਾਬਿਲ ਹੁੰਦਾ ਵਾ ਸ਼ਰਈ ਤਰੀਕੇ ਦੇ ਨਾਲ? ਨਹੀਂ ਜੀ ਨਹੀਂ ਪੀਣ ਦੇ ਕਾਬਿਲ। ਨਹੀਂ। ਅੱਛਾ ਜੀ। ਇਹ ਓਰੀਜਨਲ ਤਰੀਕਾ ਇਹਦਾ, ਇਹ ਜਿਹੜਾ ਮਨਿਆਦੀ ਬੁਖਾਰ ਆ, ਕਿਸੇ ਦਾ ਬੁਖਾਰ ਜਾਂਦਾ ਨਹੀਂ। ਹਾਂ ਉਹ ਆ ਜਾਵੇ, ਉਹ 2 ਕਤਰੇ ਬੁੱਲਾਂ ਨੂੰ ਲਾ ਲਵੇ, ਪੀਣ ਦੀ ਵੀ ਲੋੜ ਨਹੀਂ ਹੈ। 2 ਕਤਰੇ ਬੁੱਲਾਂ ਨੂੰ ਲਾ ਲਵੇ। ਬਿਸਤਰੇ ਦਾ ਦੁੱਧ। ਹਾਂਜੀ ਮਨਿਆਦੀ ਬੁਖਾਰ ਨਹੀਂ, ਹੱਡੀਆਂ 'ਚ ਜਿਸਮ 'ਚ ਨਹੀਂ ਰਹੂ। ਦੋਸਤੋ ਆ ਦੇਖ ਲਓ ਬੜੀ ਟੋਟਕੇ ਦੀ ਗੱਲ ਭਾਈ ਨੇ ਦੱਸੀ ਫਲੈਰੀ ਆ ਜਿਹੜੇ ਸੱਜਣ ਨੂੰ। ਹਾਂਜੀ ਲੈਬੋਏ ਸਾਬਣ ਲੈਣਾ, ਬੱਕਰੇ ਦਾ ਦੁੱਧ ਲੈਣਾ, ਪਹਿਲੇ ਮੂੰਹ ਧੋ ਕੇ, ਕੁੱਤੇ ਵੀ ਲੱਗਾ ਉਹ ਚੀਜ਼ ਧੋ ਕੇ। ਅੱਛਾ ਉੱਥੇ ਪਹਿਲੇ ਦੁੱਧ ਲਾਉਣਾ, ਘੰਟਾ ਅੱਧਾ ਘੰਟਾ, ਜੋ ਸੁੱਕ ਗਿਆ ਬਿਲਕੁਲ ਕੜਾਹ ਪੈ ਗਿਆ, ਮੁੜ ਕੇ ਫਿਰ ਲੈਬੋਏ ਸਾਬਣ ਨਾਲ ਧੋਣ, ਤਕਰੀਬਨ 8-10 ਦਿਨਾਂ ਜੋ ਵੀ ਮਸਲਾ। ਕਿਸੇ ਵੀ ਬੱਕਰੇ ਦਾ ਦੁੱਧ ਲੈ ਸਕਦੇ ਜਿਹੜਾ ਦੁੱਧ ਦਿੰਦਾ ਹੋਵੇ? ਹਾਂਜੀ ਹਾਂਜੀ ਠੀਕ ਹੋ ਗਿਆ। ਬੱਕਰੇ ਦਾ ਦੁੱਧ ਹੋਵੇ। ਠੀਕ ਹੋ ਗਿਆ। ਓਰੀਜਨਲ ਤਰੀਕੇ ਨਾਲ। ਠੀਕ ਹੋ ਗਿਆ। ਠੀਕ ਉਹ ਆਪਣਾ ਆ ਚੀਜ਼ਾਂ ਦੋਸਤੋ ਆ ਗੱਲਾਂ ਜਿਹੜੀਆਂ ਬੜੀਆਂ, ਇਹ ਜਿਹੜੇ ਬੰਦੇ ਨਸਲ ਦਰ ਨਸਲ ਕੰਮ ਕਰਦੇ ਨਾ ਦੋਸਤੋ, ਇਹ ਨੌਲੇਜ ਇਹ ਇਲਮ ਉਹਨਾਂ ਕੋਲ ਹੀ ਹੁੰਦਾ ਵਾ। ਮੈਂ ਤੂੰ ਬੱਕਰੀ ਲਈ ਆ ਸੀ ਤੇ ਪੱਠੇ ਪਾ ਛੱਡਨੇ ਤੇ ਠੀਕ ਆ ਜੀ, ਬੱਕਰੀ ਕਰਾਸ ਕਰਾ ਲਿਆਂਦੀ ਤੇ ਉਹਨਾਂ ਦੀ ਸੇਵਾ ਕਰ ਲਈ, ਸਾਨੂੰ ਬਸ ਇਸ ਹੱਦ ਤੱਕ ਹੀ ਪਤਾ ਹੁੰਦਾ। ਲੇਕਿਨ ਜਿਹੜਾ ਬੰਦਾ ਕੰਮ ਕਰਨ ਵਾਲਾ ਨਾ ਨਸਲ ਦਰ ਨਸਲ, ਉਹਨੂੰ ਇਹ ਚੀਜ਼ਾਂ ਦਾ ਬੜਾ ਇਲਮ ਹੁੰਦਾ ਜਿਹੜਾ ਸਾਨੂੰ ਤੁਹਾਨੂੰ ਨਹੀਂ ਹੁੰਦਾ। ਦੋਸਤੋ ਮੌਸਮ ਦੇਖੋ ਮਾਸ਼ਾਅੱਲਾ ਕਿੰਨਾ ਪਿਆਰਾ ਵਿਊ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ। ਉਹ ਸੂਰਜ ਵੇਖੋ, ਸੂਰਜ ਵੀ ਮਾਸ਼ਾਅੱਲਾ ਠੰਡਾ ਪੈ ਗਿਆ ਤੇ ਹਵਾ ਬੜੀ ਜ਼ਬਰਦਸਤ ਚੱਲ ਰਹੀ ਆ। ਤੇ ਸ਼ਾਇਦ ਫੋਨ ਦੇ ਵਿੱਚ ਮਾਈਕ ਦੇ ਵਿੱਚ ਥੋੜੀ ਜਿਹੀ ਗੜਬੜੇਸ਼ਨ ਵੀ ਆਂਦੀ ਹੋਏਗੀ ਹਵਾ ਨਾਲ। ਤੇ ਇਹ ਤੇ ਹੁਣ ਵੀਡੀਓ ਐਡਿਟ ਕਰਾਂਗੇ ਤੇ ਫੇਰ ਹੀ ਪਤਾ ਲੱਗ ਛੱਡਿਆ ਜੀ। ਕੀ ਬਾਤ ਹੈ। ਇਹ ਕੀ ਹੈ ਜੀ? ਬਰੀਡਰ ਛੱਡਿਆ? ਇਹ ਗਾਂ ਬਰੀਡਰ 5 ਮਹੀਨਿਆਂ ਦਾ ਜੀ। ਮਾਸ਼ਾਅੱਲਾ ਮਾਸ਼ਾਅੱਲਾ 5 ਮਹੀਨੇ ਦਾ। ਠੀਕ ਹੋ ਗਿਆ। ਇਹ ਸਲਮਾਨ ਭਾਈ ਆਪਣੇ ਕੋਲ ਕਿੰਨੇ ਬਰੀਡਰ ਆ ਇਸ ਟਾਈਮ? ਇਸ ਟਾਈਮ ਜਿਹੜੇ 5 ਆ ਜੀ, 4 ਆ ਜੀ। ਅੱਛਾ 4 ਬਰੀਡਰ ਆ। 4 ਆ। ਉਹ ਬੱਕਰੀਆਂ ਵਾਸਤੇ ਗਿਆ, 2 ਗਰਮੂਲੇ ਗਏ ਆ। ਅੱਛਾ ਉਹ ਸੱਜਣ ਇੱਕ ਨੇ ਫਾਰਮ ਬਣਾਇਆ ਨਵਾਂ, ਬਗਾਰ ਤੇ ਗਏ ਯਾਨੀ ਕਿ। ਹਾਂਜੀ ਠੀਕ ਹੋ ਗਿਆ। ਆ ਵੀ ਪਹਿਲੇ ਸੂਏ ਪੱਠ ਸੂਈ ਆ ਜੀ। ਆ ਪਹਿਲੇ ਸੂਏ ਸੂਈ ਆ? ਇਹਦੇ ਮਗਰ ਇਹਨੂੰ ਕੀ ਹੈ? ਤਕਰੀਬਨ ਹੋ ਗਏ 3 ਮਹੀਨੇ। ਅੱਛਾ ਇਹਦੇ ਮਗਰ ਕੀ ਹੈ ਭਾਜੀ? ਇਹਦੇ ਮਹੀਨੇ ਮਗਰ ਲੈ ਲਈ ਆ ਜੀ। ਲੈ ਲਈ ਆ ਮਾਸ਼ਾਅੱਲਾ। ਦੇਖੋ ਜੀ ਦੋਸਤੋ, ਇਹਨੂੰ ਫੜ ਯਾਰ ਜ਼ਰਾ। ਤੇ ਆ ਦੇਖੋ ਦੋਸਤੋ ਚੈੱਕ 3 ਕਰੋ। ਮਹੀਨੇ ਹੋ ਗਏ ਆ ਜੀ ਮਾਸ਼ਾਅੱਲਾ। ਬੱਲੇ 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 ਬੱਲੇ। ਹਵਾਨਾ ਦੇਖੋ ਤੁਸੀਂ ਪਹਿਲਣ ਦਾ, ਇਹ ਪਹਿਲੇ ਸੂਏ ਦੋਸਤੋ। ਆ ਦੇਖੋ ਇੱਧਰ ਆ ਯਾਰ, 3 ਮਹੀਨੇ ਹੋ ਗਏ ਜੀ ਇਹਨੂੰ ਸੂਈ। ਆ ਦੋਸਤੋ ਚੈੱਕ ਕਰੋ, ਕਿਤੇ ਗਿਲਟੀ ਮਰੋੜੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ।
ਮਾਸ਼ਾਅੱਲਾ ਬੱਲੇ 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 ਆ ਜੀ ਧੀ ਹੈ ਜੀ, ਇਹ ਉਹਦੀ ਧੀ ਆ? ਹਾਂਜੀ। ਅੱਛਾ ਅੱਛਾ, ਇਹ ਜਿਹੜੀ ਇਸ ਟਾਈਮ ਮੇਰੇ ਥੱਲੇ ਆਏ ਆ? ਹਾਂਜੀ। ਅੱਛਾ, ਅੱਗੋਂ ਇਹ ਕਰਾਸ ਵੀ ਆ? ਨਹੀਂ ਜੀ। ਅੱਛਾ ਅੱਛਾ, ਇਹ ਕਿੰਨੀ ਦੇਰ ਦੀ ਹੈਗੀ ਲੱਗਦੀ? 3 ਸਾਢੇ 3 ਮਹੀਨਿਆਂ ਦੀ? 3 ਮਹੀਨਿਆਂ ਦੀ। ਹਾਂਜੀ, ਹਾਂ। 3 ਮਹੀਨੇ ਹੋ ਗਏ ਸੂਈ ਨੂੰ ਜੀ। ਠੀਕ ਠੀਕ ਠੀਕ, ਇਹ ਜੀ ਆਪਣਾ ਸ਼ੌਕ ਆ। ਮਾਸ਼ਾਅੱਲਾ ਮਾਸ਼ਾਅੱਲਾ। ਸਲਮਾਨ ਸਾਹਿਬ ਬਹੁਤ ਪਿਆਰਾ ਤੁਹਾਡਾ ਸ਼ੌਕ ਆ, ਬੜਾ ਬੜਾ ਨਾ ਮੈਨੂੰ ਮਾਲ ਤੁਹਾਡਾ ਬੜਾ ਜ਼ਬਰਦਸਤ ਲੱਗਦਾ, ਮਾਸ਼ਾਅੱਲਾ ਸੋਹਣਾ ਲੱਗਦਾ, ਮੈਂ ਵੇਖਣ ਨੂੰ ਬੜਾ ਅੱਛਾ ਲੱਗਦਾ। ਸਲਮਾਨ ਸਾਹਿਬ ਜਿਹੜੀਆਂ ਭੇਡਾਂ ਭੂਡਾਂ ਰੱਖੀਆਂ ਹੋਈਆਂ ਵਾ ਇਹ ਦੇਸੀ ਨੇ? ਹਾਂਜੀ, ਇਹ ਦੇਸੀ ਹੈ ਜੀ। ਇਹ ਬਸ ਇੱਕ ਛੋਟਾ ਜਿਹਾ ਸਾਨੂੰ ਸ਼ੌਕ ਆਇਆ ਸੀਗਾ ਜੀ। ਅੱਛਾ, ਵੀ ਇਹ ਕਰਕੇ ਦੇਖਦੇ ਆ। ਅੱਛਾ। ਲੇਕਿਨ ਜੇ ਤੇ ਜਾਈਏ ਨਾ ਰੋਜ਼ੀ ਵਾਲੇ ਤੌਰ ਤੇ, ਹਾਂਜੀ ਹਾਂਜੀ, ਤੇ ਮਜ਼ਾ ਬਹੁਤ ਦਿੰਦੇ ਆ। ਅੱਛਾ। ਜਿਸ ਭਰਾ ਨੇ ਵੀ ਕਾਰੋਬਾਰ ਕਰਨਾ ਹੋਵੇ ਕਿਸੇ ਪਾਸੋਂ ਵੀ, ਸਿਰਫ 3 ਤੋਂ ਬਾਅਦ ਮੇਰੀ ਸਲਾਹ ਵਾ 3 ਮਹੀਨਿਆਂ ਤੋਂ ਬਾਅਦ ਉਹਨੂੰ ਜ਼ਿੰਦਗੀ ਦੇ ਵਿੱਚ ਭੁੱਖ ਨਹੀਂ ਆ ਸਕਦੀ। ਅੱਛਾ, ਜੇ 20 ਭੇਡਾਂ ਰੱਖ ਲਵੇ ਅੱਛਾ, ਤੇ ਸੂਆ ਪੈ ਜੇ, ਹਾਂ। ਅਸੀਂ ਆਪ 3 ਮਹੀਨੇ ਲੈ ਲੈ 6 ਮਹੀਨੇ ਲੈ ਲੈ ਸਾਂਭ ਕੇ 50,000 ਦੋਸਤੋ ਆ ਦੇਖੋ ਕਿੱਡੀ ਵੱਡੀ ਭਾਈ ਨੇ ਪਤੇ ਦੀ ਗੱਲ ਕੀਤੀ। ਜਿਹੜੇ ਅਣਜਾਣ ਬੰਦੇ ਆ, ਪਤਾ ਨਹੀਂ ਹੁੰਦਾ ਕਿ ਯਾਰ ਬੱਕਰੀ ਦਾ ਕੰਮ ਕਰਨ ਦਾ ਪਤਾ ਹੁੰਦਾ, ਲੇਕਿਨ ਇਹ ਨਹੀਂ ਪਤਾ ਹੁੰਦਾ ਕਿ ਜਾਈਏ ਕਿਧਰ ਨੂੰ, ਕਿਹੜਾ ਕੰਮ ਕਰੀਏ ਕਿਹੜਾ ਨਾ ਕਰੀਏ। ਇਹ ਬੜੀ ਇਹਨਾਂ ਨੇ ਪਤੇ ਦੀ ਗੱਲ ਦੱਸੀ ਕਿ ਬੰਦਾ ਭੇਡਾਂ ਕਿੰਨੀਆਂ ਭੇਡਾਂ ਰੱਖ ਲਵੇ ਜੀ? ਅਸੀਂ 20 ਭੇਡਾਂ ਰੱਖ ਲਵੇ। 20 ਭੇਡਾਂ ਰੱਖ ਲਵੇ ਮੰਡੀਆਂ ਦੇ ਵਿੱਚੋਂ। ਇਹ ਨਾ ਸੋਚੇ ਮਾੜੀ ਆ ਤਗੜੀ ਆ, ਬੱਚਿਆਂ ਦੀ ਮਰੀ ਹੋਈ ਲਿਆਵੇ। ਅਸੀਂ ਇਹ 5 ਭੇਡਾਂ ਲਈਆਂ ਸੀ 1,25,000 ਦੀਆਂ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਤੇ ਅਸੀਂ ਤੇ ਹੁਣ ਵੇਖੋ ਮਾਸ਼ਾਅੱਲਾ ਸਾਰੀਆਂ ਹੀ ਗੋਲ ਮਟੋਲ ਆ। ਅਸੀਂ ਇਹਨਾਂ ਦੇ 2 ਛਤਰੇ ਵੇਚ ਲਏ ਆ ਜੀ 90,000 ਦੇ। ਅੱਛਾ, ਤਕਰੀਬਨ 7 ਮਹੀਨਿਆਂ ਦੇ ਵਿੱਚ। ਅੱਛਾ। ਉਸ ਤੋਂ ਬਾਅਦ 2 ਛਤਰੀਆਂ ਉਹ ਪਿੱਛੇ ਆ ਤੇ ਇੱਕ ਲੈ ਲਈ ਹੋਣੀ ਆ ਇੱਥੇ। ਹਾਂ ਸਹੀ ਸਹੀ। ਛੋਟੀ ਬੱਚੀ। ਤੇ ਸਲਮਾਨ ਸਾਹਿਬ ਇਹ ਜਦੋਂ ਸੁੰਦੀਆਂ ਵਾ ਇੱਕ ਦਿਨ ਦੀਆਂ ਕਿ 2? ਇਹ ਅੱਲਾਹ ਤੇ ਮੁਤਾਸਰ ਕਰਦਾ ਜੀ। अस्सलाम ਅਸੀਂ ਕੁਝ ਨਹੀਂ ਕਹਿ ਸਕਦੇ। 2 ਵੀ ਦੇ ਦਿੰਦੀਆਂ, 3 ਵੀ ਦੇ ਦਿੰਦੀਆਂ, 1 ਵੀ ਦੇ ਦਿੰਦੀਆਂ। ਰੱਬ ਦੀ ਜ਼ਾਤ ਜੋ ਵੀ ਕਰਦੀ ਬਿਹਤਰ ਕਰਦੀ। ਅਸੀਂ ਤੇ ਦੁਆ ਕਰਦੇ ਇੱਕ ਹੀ ਦਵੇ, ਬੱਕਰੀ ਟੁੱਟਦੀ ਨਹੀਂ। ਦੋਸਤੋ ਦੇਖੋ ਇਹਨਾਂ ਨੇ ਭਾਈ ਨੇ ਬੜੀ, ਸਲਮਾਨ ਸਾਹਿਬ ਨੇ ਗੱਲ ਦੱਸੀ ਬੜੀ ਪਿਆਰੀ ਕਿ ਜਿਹੜੇ ਬੰਦੇ ਨੇ ਕਾਰੋਬਾਰ ਵਾਸਤੇ ਮੁਨਾਫੇ ਵਾਸਤੇ ਕੰਮ ਕਰਨਾ ਨਾ, ਉਹ ਭੇਡ ਦਾ ਛਤਰੀ ਦਾ ਕੰਮ ਕਰੇ, ਉਹ ਬੜਾ ਫਾਇਦੇਮੰਦ ਰਹੇਗਾ। ਉਹ ਕਹਿੰਦੇ ਆ ਕਿ ਤੁਸੀਂ 10 ਜਾਂ 15 ਜਾਂ 5 ਜਾਂ 20 ਜਿੰਨੇ ਵੀ ਤੁਸੀਂ ਜਾਨਵਰ ਹਿੰਮਤ ਹੈਗੀ ਜਿੰਨੀ ਤੁਹਾਡੇ ਕੋਲ ਜਗ੍ਹਾ ਤੁਸੀਂ ਰੱਖ ਲਵੋ। ਔਰ ਇਹਦੀ ਸਾਂਭ ਵੀ ਘੱਟ ਵਾ ਬੱਕਰੀ ਦੀ ਨਿਸਬਤ। ਇਹ ਨਖਰਲਾ ਜਾਨਵਰ ਨਹੀਂ ਹੈਗਾ, ਇਹ ਨਖਰਾਲੂ ਜਾਨਵਰ ਬਹੁਤ ਆ। ਇਦਾਂ ਹੀ ਹੈ ਨਾ, ਇਹਨੂੰ ਪਾਲਣਾ ਔਖਾ ਵਾ, ਉਹਨੂੰ ਪਾਲਣਾ ਵੀ ਬੜਾ ਸੌਖਾ। ਮੈਂ ਦੇਖ ਲਓ ਜੀ, ਅਸੀਂ ਪੱਤੇ ਪਾਇਆ ਤੇ ਉਹ ਪਰੇ ਘਾਹ ਖਾਂਦੀਆਂ, ਤੇ ਤੋਂ ਵੱਧ ਕੀ ਚਾਹੀਦਾ? ਸਹੀ ਗੱਲ ਆ, ਸਹੀ ਗੱਲ ਆ। ਇਹਦੀ ਸਰਦੀਆਂ 'ਚ ਵੀ ਸਾਂਭ ਸੌਖੀ ਹੈ ਇਹਦੀ, ਹੈ ਨਾ? ਬੱਕਰੀ ਦੀ ਔਖੀ ਆ। ਇਹਨੂੰ ਬਿਮਾਰੀ ਬਹੁਤ ਘੱਟ ਆਉਂਦੀ ਹੈ। ਇਹ ਬਹੁਤ ਵੱਡਾ ਕਿੰਨੀਆਂ ਵੱਡੀਆਂ ਗੁਰਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਦੱਸ ਰਹੇ ਨੇ ਭਾਈ। ਕਹਿੰਦੇ ਸਾਨੂੰ ਧਿਆਨ ਦੱਸਿਆ 7 ਮਹੀਨੇ ਹੋ ਗਏ, 7 ਮਹੀਨਿਆਂ 'ਚ ਅਸੀਂ 90,000 ਰੁਪਏ ਦੇ ਲੈ ਲਏ ਵਿੱਚ ਇਹਨਾਂ ਦੇ। ਉਸ ਤੋਂ ਬਾਅਦ ਸਮਝ ਲਓ ਸਾਡੀਆਂ 50,000 ਰੁਪਏ ਦੀਆਂ ਲੈ ਲੀਆਂ ਪਿੱਛੇ ਹੈਗੀਆਂ 25 ਮਾਸ਼ਾਅੱਲਾ ਮਾਸ਼ਾਅੱਲਾ। ਤੇ ਭੇਡਾਂ ਫਿਰ ਮੁਨਾਫੇ ਦੀਆਂ, ਭੇਡਾਂ ਫਿਰ ਮੁਨਾਫੇ ਦੀਆਂ ਤੇ ਅੱਗੇ ਲੱਗ ਵੀ ਗਈਆਂ। ਹਾਂ ਮਾਸ਼ਾਅੱਲਾ। ਛਤਰਾ ਵਿੱਚ ਫਿਰਦਾ ਰਹਿਣ ਦੇਣ। ਛਤਰਾ ਆਪਣੇ ਕੋਲ ਹੈਗਾ ਵਾ? ਛਤਰਾ ਆਪਣਾ ਗਿਆ ਵਾ, ਕੁੱਲੀਆਂ ਦੇ ਵਿੱਚ ਭੇਡਾਂ ਰੱਖੀਆਂ। ਅੱਛਾ ਹੈਗਾ ਵਾ ਉਹਦਾ ਕੋਲ? ਹੈਗਾ। ਠੀਕ ਹੋ ਗਿਆ। ਸਲਮਾਨ ਸਾਹਿਬ ਆਓ ਜਰਾ ਭੇਡ ਦਾ ਬੱਚਾ ਤੇ ਆਪਾਂ ਦੇਖੀਏ ਜਰਾ। ਉਹ ਜਿਹੜਾ ਬੱਚਾ ਨਾਰਾ ਕਿ ਮਾਦੀ ਹੈ? ਇਹ ਨਾਰਾ ਜੀ। ਅੱਛਾ ਇਹ ਨਾਰਾ ਹੈਗਾ ਵਾ। ਹਾਂਜੀ ਠੀਕ ਹੋ ਗਿਆ। ਇਹ ਵੀ ਤਕਰੀਬਨ ਕੋਈ 6-7 ਦਿਨ ਹੋਏ ਆ ਜੀ। ਅੱਛਾ 6-7 ਦਿਨ ਹੋਏ? ਹਾਂਜੀ, ਇਹ ਨਾਲ ਹੀ ਜਾਂਦਾ ਜੀ। ਇੱਕ ਦਿਨ ਵੀ ਭੇਡ ਦੇ ਬੱਚੇ ਦਾ ਇਹ ਫਾਇਦਾ ਕਿ ਭੇਡ ਦਾ ਦੁੱਧ ਜਿਹੜਾ ਹੈ ਬਹੁਤ ਹੁਸ਼ਿਆਰ ਤੇ ਤਾਕਤ ਵਾਲਾ ਹੁੰਦਾ ਜੀ। ਅੱਛਾ ਦੋਸਤੋ ਦੇਖੋ ਕਿੰਨੀ ਵੱਡੀ ਅਹਿਮ ਗੱਲ ਹੈ ਜਿਹੜੀ ਨਾ ਮੇਰੇ ਨੌਲੇਜ ਵੀ ਪਹਿਲੀ ਵਾਰੀ ਆਈ ਹੈ। ਭਾਈ ਨੇ ਦੱਸ ਦਿਆ ਕਿ ਜਿਹੜਾ ਭੇਡ ਦਾ ਦੁੱਧ ਵਾ ਇਹ ਚੁਸਤ ਹੁੰਦਾ ਵਾ। ਇਹ 1-2 ਦਿਨ ਦਾ ਬੱਚਾ ਵੀ ਕਹਿੰਦੇ ਨਾਲ ਜਾਂਦਾ। ਪਹਿਲੇ ਦਿਨ ਦਾ ਬੱਚਾ ਦੁੱਧ ਪੀ ਕੇ ਨਾਲ ਤੁਰਦਾ ਇੱਜੜ ਦੇ। ਹਾਂਜੀ, ਸਾਰਾ ਦਿਨ ਤੁਰਾਈ ਤੇ। ਹਾਂਜੀ, ਨਾਲ ਹੀ ਸੂਈ ਆ ਤੇ ਨਾਲ ਹੀ ਬੱਕਰੀ। ਕੀ ਬਾਤ ਹੈ, ਬੱਲੇ 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 ਬੱਲੇ, ਕੀ ਬਾਤ ਹੈ, ਕੀ ਬਾਤ ਹੈ। ਠੀਕ ਹੈ, ਕੀ ਬਾਤ। ਅਸੀਂ ਚੁੱਕ ਕੇ ਨਹੀਂ ਲੈ ਗਏ ਵੀ ਐਨੂੰ ਲੈ ਜਾਓ ਝੋਲੀ ਪਾ ਕੇ। ਐਨੂੰ ਨਹੀਂ, ਜਿੱਦਾਂ ਸੂਈ ਆ ਨੇ ਦੁੱਧ ਪੀਤਾ ਵਾ 2 ਘੰਟੇ ਅਸੀਂ ਬੈਠੇ 3। ਉਸ ਤੋਂ ਬਾਅਦ ਇਹ ਸ਼ਾਮਾਂ ਪਈਆਂ ਤੇ ਇਹ ਭਲਾ ਆਪਾਂ ਬੱਕਰੀ ਦਿਖਾਈ ਆ ਵਾਲੀ? ਨਹੀਂ ਜੀ, ਇਹ ਵੀ ਫੜੋ ਹੁੰਦਰਾ ਬੜੀ ਪਿਆਰੀ ਜਿਹੜੀ ਵੱਡੀ ਬੱਕਰੀ ਤੁਹਾਨੂੰ ਵਿਖਾਈ ਹੈ ਨਾ ਜੀ। ਹਾਂਜੀ ਹਾਂਜੀ, ਉਹ ਪਹਿਲੇ ਸਵੇ ਦੀ ਉਹਦੀ ਇਹ ਉਹਦੀ ਧੀ ਆ। ਹਾਂਜੀ, ਇਹਨੂੰ ਫੜਿਓ ਜ਼ਰਾ, ਇਹਨੂੰ ਫੜਿਓ ਮਾਸ਼ਾਅੱਲਾ ਬਹੁਤ ਪਿਆਰੀ ਬੱਕਰੀ ਆ ਇਹ। ਕੱਦ ਕਾਠ ਵੀ ਸੋਹਣਾ ਵਾ ਇਹਦਾ। ਅਸਦਾਣੇ ਦੋਸਤੋ ਇਹ ਕੌਂਸਰ ਪੱਟ ਤੁਹਾਨੂੰ ਦਿਖਾਉਣ ਲੱਗੇ ਆ। ਮਾਸ਼ਾਅੱਲਾ ਬਹੁਤ ਸੋਹਣੀ ਆ, ਅੱਲਾ ਇਹਦੀ ਸਿਹਤ ਤੰਦਰੁਸਤੀ ਰੱਖੇ, ਬੜੀ ਪਿਆਰੀ ਆ। ਇਹ ਕੀ ਹੈ ਮੂੰਹ ਭਲਾ? ਇਹ ਵੀ ਦੋਂਦੀ ਆ ਜੀ। ਅੱਛਾ ਇਹ ਵੀ ਦੋਂਦੀ ਆ ਮੂੰਹ ਤੇ, ਕਰਾਸ ਨਹੀਂ ਹੋਈ ਹਲੇ, ਹੈਨਾ? ਕਰਾਸ ਨਹੀਂ ਹੋਈ ਜੀ। ਆ ਦਿਖਾ ਯਾਰ ਕੈਮਰੇ 'ਚ ਪੂਰੀ। ਚੌਗੀ ਹੋ ਗਈ ਆ ਜੀ। ਅੱਛਾ ਚੌਗੀ ਹੋ ਗਈ ਆ? ਚੌਕ ਦੇ ਦੰਦ ਕੱਢਣ ਤੇ। ਅੱਛਾ 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 ਅੱਛਾ, ਕਰਾਸ ਨਹੀਂ ਹਲੇ ਕਰਾਈ ਹੈਗੀ ਦੋਸਤੋ। ਇਹ ਤੁਹਾਨੂੰ ਦੱਸਿਆ ਅਸੂ ਚ ਕਰਾਉਣੀ ਆ ਜੀ ਮਹੀਨੇ ਦੇ। ਨਾਲੇ ਵੈਸੇ ਵੀ ਜਿਹੜੇ ਸ਼ੌਕੀਨ ਬੰਦੇ ਆ ਨਾ, ਉਹ ਜਾਨਵਰ ਦਾ ਜਿੰਨੀ ਦੇਰ ਕੱਦ ਕਾਠ ਪੂਰਾ ਨਹੀਂ ਹੋ ਜਾਂਦਾ ਕਰਾਸ ਨਹੀਂ ਕਰਾਉਂਦੇ ਹੈਗੇ। ਤੇ ਇਹ ਦੋਸਤੋ ਇਹ ਮੇਰੇ ਜਿਹੜੇ ਸ਼ੌਕੀਨ ਭਰਾ ਵਾ, ਇਹ ਉਹਨਾਂ ਨੂੰ ਕੈਮਰੇ 'ਚ ਇਸ ਕਰਕੇ ਕੱਲਾ ਜਾਨਵਰ ਜਿਹੜਾ ਸੋਹਣਾ ਮੈਨੂੰ ਲੱਗਦਾ ਮੈਂ ਦਿਖਾ ਰਿਹਾ ਵਾਂ। ਜਿਹੜੇ ਪਿਓਰ ਅੰਬਰਸਰੀ ਹੈ ਨਾ ਜੀ। ਜੀ ਜੀ ਜੀ। ਕੰਨ ਨਹੀਂ ਵੱਡੇ ਹੋਣਗੇ, ਸਿੰਗ ਨਹੀਂ ਵੱਡੇ ਹੋਣਗੇ।
ਜਿਹੜੇ ਪਿਓਰ ਅੰਮ੍ਰਿਤਸਰੀ ਆ ਉਹਨਾਂ ਦੇ ਕੰਨ ਵੀ ਵੱਡੇ ਨਹੀਂ ਹੋਣਗੇ? ਨਹੀਂ, ਸਿੰਘ ਬਰੀਕ ਹੋਣਗੇ, ਛੋਟੇ ਹੋਣਗੇ। ਕੀ ਬਾਤ ਆ। ਠੀਕ ਹੈ, ਜਿਹੜੀਆਂ ਸਾਡੀਆਂ ਪਿੱਛੇ ਬਾਬੇ ਬੱਕਰੀਆਂ ਲੈ ਆਏ ਉਹਨਾਂ ਦੀ ਨਸਲ ਚ ਸਮਝ ਲਓ ਬੱਕਰੀ ਸਾਡੀ ਪਿਛਲੀ ਪੀੜ੍ਹੀ ਚ ਸੂਈ ਆ। ਅੱਛਾ ਸਲਮਾਨ ਭਾਈ, ਜਿਹੜਾ ਜਿਨ੍ਹਾਂ ਦੇ ਸਿੰਘ ਬੈਠਨੇ ਹੁੰਦੇ ਆ ਤੇ ਚਪਟੇ ਹੁੰਦੇ ਆ, ਉਹ ਕਿਹੜੀ ਨਸਲ ਹੁੰਦੀ ਆ? ਉਹ ਬੀਤਲ ਨਸਲ। ਆਪਣਾ ਅਸੀਂ ਕੋਸ਼ਿਸ਼ ਕਰਦੇ ਆ ਹਰ ਇਨਸਾਨ ਵੀ ਜਿਹੜਾ ਨਾ ਉਹ ਕਲਿੱਪ ਸਿੰਘ ਜਿਹੜਾ ਉਹ ਬਹੁਤ ਪਸੰਦ ਕਰਦੇ। ਠੀਕ ਆ, ਉਹ ਭਾਰਾ ਹੁੰਦਾ ਵਾ, ਪਿੱਛੇ ਨੂੰ ਮੁੜਿਆ ਹੁੰਦਾ ਵਾ। ਹਾਂਜੀ ਹਾਂਜੀ ਹਾਂਜੀ, ਤੰਗ ਬਹੁਤ ਕਰਦਾ ਜੀ। ਅੱਛਾ, ਉਹ ਬੀਤਲ ਨਸਲ ਹੁੰਦੀ ਆ? ਬੀਤਲ ਇਹ ਅੰਮ੍ਰਿਤਸਰੀ ਬੀਤਲ ਕ੍ਰਾਸ ਹੋਈ ਹੈ ਨਾ। ਅੱਛਾ ਅੱਛਾ, ਹਾਂਜੀ। ਅੰਮ੍ਰਿਤਸਰੀ ਬੀਤਲ ਜਦੋਂ ਨਾਗਰਾ ਕੀਤਾ ਗਿਆ, ਫਿਰ ਇਹਨਾਂ ਨੇ ਪੰਜਾਬ 'ਚ ਡਾਕਟਰਾਂ ਨੇ ਬੀਤਲ ਕ੍ਰਾਸ ਪਾਇਆ ਵਿੱਚ। ਅੱਛਾ ਅੱਛਾ ਅੱਛਾ, ਅੰਮ੍ਰਿਤਸਰੀ ਬੀਤਲ ਫੇਰ ਹੀ ਬਣੀ ਹੈ ਨਾ, ਨਹੀਂ ਤੇ ਅੰਮ੍ਰਿਤਸਰੀ ਹੈ ਤੇ। ਹਾਂ ਸਹੀ ਠੀਕ ਹੈ। ਤੇ ਉਹ ਇਹ ਬੱਕਰਾ ਜਿਹੜਾ ਸਿੰਘ ਕਲਿੱਪ ਵਾਲਾ ਨਾ, ਇਹ ਤੰਗ ਕਰਦਾ, ਸਿੰਘ ਖੁੱਬਦਾ ਥੱਲੇ, ਫੇਰ ਕੱਟਣਾ ਪੈਂਦਾ ਵਾ। ਉਹਦਾ ਬੜਾ ਅਜ਼ਾਬ ਆ। ਹੁਣ ਹਰ ਬੰਦਾ ਐਸੇ ਸਿੰਘ ਨੂੰ ਬਹੁਤ ਭੈੜਾ ਸਮਝਦਾ ਜੀ, ਇਹ ਨਾਰਾ ਵਾ, ਇਹ ਸੋਹਣਾ ਨਹੀਂਗਾ। ਹਾਂ ਸਹੀ ਗੱਲ ਆ। ਇਸ ਚੀਜ਼ ਦਾ ਸਾਨੂੰ ਪਤਾ ਨਾ ਇਹ ਕੀ ਆ। ਸਾਨੂੰ ਸਿੰਘ ਚਾਹੀਦਾ ਨਹੀਂ, ਸਾਨੂੰ ਸਿੰਘ ਚਾਹੀਦੇ ਨਹੀਂ। ਇਹ ਅੰਮ੍ਰਿਤਸਰੀ ਬੱਕਰੀ ਦੀ ਨਿਸ਼ਾਨੀ ਆ। ਹਾਂਜੀ। ਕੰਨ ਛੋਟਾ ਹੋਊਗਾ, ਸਿੰਘ ਬਰੀਕ ਤੇ ਲੰਮਾ ਹੋਊਗਾ। ਮੈਂ ਤੁਹਾਡੇ ਕੋਲੋਂ ਨਾ ਨਾਰਾ ਹੋਵੇ ਬੇਸ਼ੱਕ, ਮੈਂ ਤੁਹਾਡੇ ਕੋਲੋਂ ਇਹ ਗੱਲ ਪੁੱਛਣ ਲੱਗਾ ਸੀਗਾ ਸਲਮਾਨ ਸਾਹਿਬ, ਕਿ ਜਿਹੜੀ ਅੰਮ੍ਰਿਤਸਰੀ ਨਸਲ ਆ। ਹਾਂਜੀ। ਉਹ ਅਬਦੁੱਲਾ ਆ ਗਿਆ। ਆ ਜਾ ਆ ਜਾ ਵਿਆਹ ਆ ਜਾ ਆ ਜਾ ਆ ਜਾ ਯਾਰ। ਅੱਛਾ, ਇਹ ਜਿਹੜੀ ਸਲਮਾਨ ਸਾਹਿਬ ਜਿਹੜੀ ਅੰਮ੍ਰਿਤਸਰੀ ਨਸਲ ਆ, ਹਾਂਜੀ, ਇਹ ਇੰਡੀਆ ਦੀ ਨਸਲ ਆ? ਹਾਂਜੀ, ਉਧਰ ਦੀ ਅੰਮ੍ਰਿਤਸਰੀ ਇੰਡੀਆ ਦੀ। ਅੱਛਾ, ਅੰਮ੍ਰਿਤਸਰੀ। ਤੇ ਜਿਹੜੀ ਬੀਤਲ ਨਸਲ ਆ, ਇਹ ਕਿੱਥੋਂ ਦੀ ਆ? ਇਹ ਆਪਣੇ ਪੰਜਾਬ ਦੀ ਹੈ ਜੀ। ਇਹ ਆਪਣੇ ਪਾਕਿਸਤਾਨ ਪੰਜਾਬ ਦੀ ਆ। ਕ੍ਰਾਸ ਹੋਈ ਹੈ। ਠੀਕ ਹੋ ਗਿਆ। ਇਹ ਬੇਸ਼ੱਕ ਸਾਹੀਵਾਲ ਬੀਤਲ ਹੋਵੇ ਤੇ ਬੇਸ਼ੱਕ ਫੈਸਲਾਬਾਦੀ ਬੀਤਲ ਹੋਵੇ। ਇਹ ਪੰਜਾਬ ਬੀਤਲ ਆ ਸਮਝ। ਅੱਛਾ, ਪੰਜਾਬ ਬੀਤਲ ਆ। ਅੰਮ੍ਰਿਤਸਰੀ ਬੱਕਰੀ ਜਿਹੜਾ origignal ਰੰਗ ਆ ਉਹਦਾ ਕਾਲਾ ਡੱਬਾ। ਹਾਂ, ਕਾਲੀ ਤੇ ਕਾਲਾ ਡੱਬਾ। अस्सलाम वालेकुम। ਇਹ ਕ੍ਰਾਸ ਹੋ ਗਏ। दोस्तों आ मेरा बेटा वा अब्दुल्ला। अच्छा, ਹੋਰ ਕੋਈ ਐਸੀ ਗੱਲ ਜਿਹੜੀ ਤੁਸੀਂ ਬੱਕਰੀਆਂ ਰੱਖਣ ਵਾਲਿਆਂ ਨੂੰ ਦੱਸਣੀ ਚਾਹੋ ਕਿ ਯਾਰ ਜਿਹੜੇ ਅਣਜਾਣ ਬੰਦੇ ਜਿਨ੍ਹਾਂ ਨੂੰ ਨਹੀਂ ਪਤਾ ਕਿਸੇ ਗੱਲ ਦਾ? ਅਸੀਂ ਤਾਬੇਦਾਰ ਆ ਜੀ ਉਹਨਾਂ ਭਰਾਵਾਂ ਦੇ ਜਿਨ੍ਹਾਂ ਨੇ ਸ਼ੌਕ ਕਰਨਾ ਵਾ। ਅੱਛਾ, ਜਿੰਨੇ ਜੋਗੇ ਵੀ ਹੋਏ। ਅੱਛਾ, ਅਸੀਂ ਉਹਨਾਂ ਨੂੰ ਜੇ ਸਾਨੂੰ ਕੋਈ ਪੁੱਛਣਗੇ ਜੇ ਇਹਨੇ ਇਸ ਮੁਤਾਬਕ ਸਮਝਦੇ ਹੋਏ ਅਸੀਂ ਉਹਨਾਂ ਨਾਲ ਪੂਰਾ ਤਾਵਨ ਕਰਾਂਗੇ। ਠੀਕ ਹੋ ਗਿਆ। ਜਾ ਕੇ ਵੀ ਤੇ ਇੱਥੇ ਕਹਿ ਕੇ ਵੀ। ਅੱਛਾ, ਇਹ ਸਲਮਾਨ ਸਾਹਿਬ ਜੇ ਅਗਰ ਤੁਸੀਂ ਮੁਨਾਸਬ ਸਮਝੋ ਤੁਹਾਡਾ ਫੋਨ ਨੰਬਰ ਸ਼ੇਅਰ ਕਰ ਦਈਏ ਆਪਾਂ? ਕੋਈ ਮਸਲਾ ਤਾਂ ਨਹੀਂ, ਤੁਹਾਨੂੰ ਕੋਈ ਟੈਨਸ਼ਨ ਤਾਂ ਨਹੀਂ? ਨਹੀਂ ਜੀ। ਠੀਕ ਹੋ ਗਿਆ। ਨੰਬਰ ਬੋਲ ਦਿਓ, ਚਲੋ ਕੋਈ ਸ਼ੌਕੀਨ ਬੰਦਾ ਤੁਹਾਨੂੰ ਫੋਨ ਕਰ ਲੈਂਦਾ, ਕੋਈ ਪੁੱਛ ਲੈਂਦਾ ਵਾ। 100 ਬਿਸਮਿਲ੍ਲਾ। ਬੋਲੋ ਨੰਬਰ। 0326 47 19 19 5। 0326 47 19 19 5। ਠੀਕ ਹੋ ਗਿਆ ਜੀ। ਦੋਸਤੋ, ਇਹ ਸਲਮਾਨ ਸਾਹਿਬ ਦਾ ਨੰਬਰ ਹੈ। ਕਹਿੰਦੇ ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਜਾਨਵਰ ਨੂੰ ਹੁੰਦਾ ਜਾਂ ਕੋਈ ਹੋਰ 4 ਸਾਲ ਹੋ ਗਏ 5 ਸਾਲ ਹੋ ਗਏ ਹੋੜੀ ਪਈ ਆ, ਕੋਈ ਸਿੱਧੀ ਨਹੀਂ ਕਰਕੇ ਦਿੰਦਾ, ਅਸੀਂ ਸਿੱਧੀ ਕਰਕੇ ਦੇਾਂਗੇ। ਮਾਸ਼ਾਅੱਲਾ ਮਾਸ਼ਾਅੱਲਾ। ਠੀਕ ਆ। ਕੋਈ ਬੰਦਾ ਕਹਿੰਦਾ ਵਾ ਵੀ ਇਹ ਹੋਣੀ ਨਹੀਂ, ਅਸੀਂ ਤਾਂ ਵੀ ਕਰਕੇ ਦੇਾਂਗੇ। ਵਾ ਅੱਲਾ ਸੋਹਣੇ ਦੀ ਜ਼ਾਤ ਮਤਲਬ ਗੱਬਣ ਨਹੀਂ ਹੋਣੀ ਹੈ ਯਾਰ? ਗੱਬਣ ਜਿਹੜੀ ਉਹ ਫੰਡਰ ਡੰਗਰ ਹੋ ਜਾਣਾ ਨਾ। ਨਹੀਂ, ਤੁਸੀਂ ਪਹਿਲੀ ਗੱਲ ਕੀ ਕੀਤੀ ਜ਼ਰਾ ਦੁਬਾਰਾ ਦੱਸਣਾ। ਔਲੀ ਪੈ ਜੇ ਜਾਨਵਰ ਨੂੰ। 4 ਸਾਲ ਹੋ ਗਏ 5 ਸਾਲ ਹੋ ਗਏ। ਹਾਂ, ਔਲੀ ਕਿਹਨੂੰ ਕਹਿੰਦੇ ਜ਼ਰਾ ਥੋੜੀ? ਔਲੀ ਜਿਹੜਾ ਥਣ ਖਰਾਬ ਕਰ ਦਿੰਦੀ। ਹਾਂ, ਸਹੀ ਸਹੀ ਸਹੀ। ਅੱਛਾ, ਹੋਰ ਸਹੀ ਨਹੀਂ ਹੁੰਦੀ। ਕੋਈ ਬੰਦੇ ਕਹਿੰਦੇ ਆ ਹੋ ਨਹੀਂ ਸਕਦੀ। ਅਸੀਂ ਇਨਸ਼ਾਅੱਲਾ ਅੱਲਾ ਦੀ ਜ਼ਾਤ ਤੋਂ ਡਰ ਕੇ ਨਹੀਂ ਸਹੀ ਕਰਕੇ ਦੇਵਾਂਗੇ। ਠੀਕ ਹੋ ਗਿਆ। ਠੀਕ ਆ, ਠੀਕ ਆ। ਫੀਸ ਬਿਲਿਲਾ ਕੋਈ ਪੈਸਾ ਨਹੀਂ, ਕੋਈ ਭੈਣ ਭਰਾ ਯਾਰ ਦੇਖੋ ਕਿੰਨੀ ਵੱਡੀ ਨੇਕੀ ਦਾ ਕੰਮ ਆ। ਕਿਸੇ ਸੱਜਣ ਨਾਲ ਜਾਂ ਕਿਸੇ ਬੰਦੇ ਨਾਲ ਮੁਖਾਵਨ ਨਹੀਂ ਕਰਨਾ, ਅਸੀਂ ਜਾਨਵਰ ਨਾਲ ਕਰਨਾ। ਬਿਲਕੁਲ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੁਹਾਨੂੰ ਜਾਨਵਰਾਂ ਦਾ ਸ਼ੌਕ ਆ? ਹਾਂ, ਜਾਨਵਰਾਂ ਦਾ ਸ਼ੌਕ ਆ। ਅੱਛਾ, ਦੂਸਰੀ ਇੱਕ ਹੋਰ ਗੱਲ ਕਿਹੜੀ ਦੱਸੀ ਤੁਸੀਂ? ਇੱਕ ਹੋਰ ਗੱਲ ਇਹ ਹੈ ਜੀ, ਆਪਣਾ ਕਿਸੇ ਵੀ ਭਰਾ ਨੂੰ ਕਿਸੇ ਸ਼ੈ ਦੀ ਲੋੜ ਆ, ਸ਼ੌਕ ਕਰਨਾ ਵਾ, ਆਓ 100 ਬਿਸਮਿਲ੍ਲਾ ਅਸੀਂ ਆਪਣਾ ਜਿਹੜਾ ਉਹਨਾਂ ਨਾਲ ਤਾਵਨ ਪੂਰਾ ਕਰਾਂਗੇ। ਠੀਕ ਹੋ ਗਿਆ। ਸੱਦਣ ਅਸੀਂ ਜਾਵਾਂਗੇ ਵੀ। ਠੀਕ ਹੋ ਗਿਆ। ਠੀਕ ਆ। ਫੀਸ ਬਿਲਿਲਾ ਕੋਈ ਐਸੀ ਗੱਲ ਨਹੀਂ। ਦੋਸਤੋ, ਮੇਰੇ ਹਿਸਾਬ ਨਾਲ ਸਲਮਾਨ ਸਾਹਿਬ ਦੀਆਂ ਜਿਹੜੀਆਂ ਗੱਲਾਂ ਨਾ, ਇਹ ਬੜੀਆਂ ਇਹਨਾਂ ਨੇ ਲੱਖ ਰੁਪਏ ਦੀਆਂ ਗੱਲਾਂ ਕੀਤੀਆਂ ਵਾ। ਦੇਖੋ ਅੱਜ ਕੱਲ ਦਾ ਦੌਰ ਜਿਹੜਾ ਜਾ ਰਿਹਾ ਨਾ, ਕੋਈ ਕਿਸੇ ਵਾਸਤੇ 1 ਮਿੰਟ ਵੀ ਕੱਢਣ ਨੂੰ ਤਿਆਰ ਨਹੀਂ। ਸਲਮਾਨ ਸਾਹਿਬ ਨੇ ਦੇਖੋ ਕਿੰਨੀ ਵੱਡੀ ਆਫਰ ਕੀਤੀ ਆ ਕਿ ਅਗਰ ਕੋਈ ਦੋਸਤ ਵੀ ਮੈਨੂੰ ਕਿਤੇ ਬੁਲਾਣਾ ਵੀ ਚਾਹਵੇ ਤੇ ਮੈਂ ਤਾਂ ਵੀ ਹਾਜ਼ਰ ਹਾਂ, ਜਾਂ ਮੇਰੇ ਕੋਲ ਕੋਈ ਮਸ਼ਵਰਾ ਫੋਨ ਤੇ ਲੈਣਾ ਚਾਹਵੇ ਮੈਂ ਤਾਂ ਵੀ ਹਾਜ਼ਰ ਹਾਂ। ਦੇਖੋ ਬੇਲੌਸ ਉਹਨਾਂ ਨੇ ਨਾਲੇ ਵੀ ਗੱਲ ਕੀਤੀ, ਬਗੈਰ ਪੈਸਿਆਂ ਤੋਂ, ਫੀਸ ਬਿਲਿਲਾ। ਇਹ ਦੇਖੋ, ਇਹ ਸ਼ੌਕੀਨ ਬੰਦੇ ਦੀ ਇਹ ਨਿਸ਼ਾਨੀ ਆ ਔਰ ਇਹ ਸਦਕਾ ਜਾਰੀਆ ਵਾ। ਤੇ ਇਹ ਮੈਂ ਕਹਿੰਦਾ ਬੜੀ ਵੱਡੀ ਨੇਕੀ ਹੈ ਜਿਹੜੀ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਆ। ਬਾਕੀ ਸਾਡੇ ਆ ਜਾਨਵਰ ਆ, ਕੋਈ ਇਹਨਾਂ 'ਚ ਕਮੀ ਪੇਸ਼ੀ ਆ ਤੇ ਭਾਈ ਅਸੀਂ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸ ਸਕਦਾ, ਅਸੀਂ ਭਾਈ ਉਹ ਦੂਰ ਕਰਾਂਗੇ। ਕੀ ਬਾਤ ਆ। ਦੇਖੋ ਜੀ, ਐਡਾ ਵੱਡਾ ਕਾਰੀਗਰ ਹੋਣ ਦੇ ਬਾਵਜੂਦ ਮਾਸ਼ਾਅੱਲਾ ਦੇਖੋ ਕਿੰਨੀ ਵੱਡੀ ਗੱਲ ਕੀਤੀ। ਅੱਜ ਦੀ ਵੀ ਨਿਸ਼ਾਨੀ ਹੈ ਇਹ। ਨਹੀਂ ਕਿ ਉਸ ਦੇ ਬਾਵਜੂਦ ਹੀ ਕਹਿੰਦਾ ਜੀ ਮੇਰੇ ਜਾਨਵਰਾਂ 'ਚ ਕੋਈ ਕਿਸੇ ਐਕਸਪਰਟ ਬੰਦਾ ਐਸਾ ਕੋਈ ਇਹਨਾਂ ਤੋਂ ਵੀ ਜ਼ਿਆਦਾ ਤਜਰਬਾ ਰੱਖਣ ਵਾਲਾ। ਉਹ ਕਹਿੰਦੇ ਭਾਈ ਕੋਈ ਇਹਨਾਂ 'ਚ ਕੋਈ ਪ੍ਰੋਬਲਮ, ਕੋਈ ਨੁਕਸ, ਜਿੱਦਾਂ ਮੈਂ ਤੁਹਾਨੂੰ ਮਸ਼ਵਰਾ ਫਰੀ ਦੇ ਰਿਹਾ, ਮੈਨੂੰ ਵੀ ਕੋਈ ਮਸ਼ਵਰਾ ਦੇਵੇ, ਕੋਈ ਬਿਹਤਰੀ ਕਰਨ ਵਾਸਤੇ, ਕੋਈ ਬਿਹਤਰ ਕੋਈ ਉਹਦੇ ਕੋਲ ਤਜਵੀਜ਼ ਹੋਵੇ
ਤੇ ਉਹ ਸਾਡੇ ਦਿਲ ਲੱਗੇ ਤੇ ਅਸੀਂ ਉੱਤੇ ਜ਼ਰੂਰ ਅਮਲ ਕਰਾਂਗੇ ਜੀ ਬਿਲਕੁਲ ਕਰਾਂਗੇ ਜੀ। ਹਾਂ, ਸਹੀ ਹੋ ਬਾਕੀ ਗਿਆ। ਕੋਈ ਸਾਡੀ ਗਲਤ ਗੱਲ ਲੱਗੀ ਹੋਵੇ ਤਾਂ ਵੀ ਮਾਜ਼ਰਤ ਆ। ਉਹ ਭਰਾ ਇਦਾਂ ਦੇ ਹੁੰਦੇ ਨਾ, ਸਹੀ ਗੱਲ ਆ, ਵੀ ਸਹੀ ਫੜਾ ਗੱਲ। ਮਾਰੀ ਜਾਂਦੇ ਆ। ਸਹੀ, ਅਸੀਂ ਫੜਾਂ ਵਾਲੇ ਨਹੀਂਗੇ, ਮਾੜੇ ਜਿਹੇ ਬੰਦੇ ਆ। ਬਿਲਕੁਲ ਸਹੀ। ਤੇ ਆਹ ਹੀ ਸਾਡਾ ਸ਼ੌਕ ਆ, ਨਾ ਅਸੀਂ ਫਾਰਮਾਂ ਵਾਲੇ ਆ। ਅੱਛਾ ਸਲਮਾਨ ਸਾਹਿਬ, ਮੇਰੀ ਨਾ ਇੱਕ ਛੋਟੀ ਰਿਕੁਐਸਟ ਆ, ਆਖਰ ਤੇ ਆਪਾਂ ਵੀਡੀਓ ਹੁਣ ਖਤਮ ਕਰੀਏ। ਹਾਂਜੀ। ਤੇ ਰਿਕੁਐਸਟ ਛੋਟੀ ਇਹ ਹੈਗੀ ਆ ਕਿ ਦੇਖੋ ਆਪਾਂ ਤੁਹਾਡਾ ਸਾਰਾ ਮਾਲ ਦਿਖਾਇਆ, ਇੱਕ ਵਾਰੀ ਫਿਰ ਕੈਮਰਾ ਮਾਰ ਕੇ ਆ ਸਾਰੇ ਮਾਲ ਤੇ ਨਜ਼ਰਾ ਕੈਮਰਾ ਮਾਰ, ਤੂੰ ਫਿਰ ਕੇ ਆਦਰਾ ਮੈਂ ਆਦਰਾ ਭਾਈ ਨਾਲ ਗੱਲ ਕਰ ਲਵਾਂ, ਤੂੰ ਸਾਰੇ ਮਾਲ ਤੇ ਨਜ਼ਰਾ ਕੈਮਰਾ ਮਾਰ ਦੇ, ਮੈਂ ਕੋਲ ਜਾ ਕੇ ਅੱਗੇ ਕੱਲੇ ਜਾਨਵਰ ਤੇ ਮਾਰ ਦੇ ਜਰਾ, ਤਾਂ ਕਿ ਕਿਸੇ ਨੇ ਕੋਈ ਚੀਜ਼ ਅਗਰ ਲੈਣੀ ਹੋਵੇ ਨਾ ਤੇ ਉਹ ਆਪਣੀ ਪਸੰਦ ਕਰਕੇ ਫਿਰ ਲੈ ਲਵੇ, ਕੱਲੇ ਇਸ ਹਿਸਾਬ ਨਾਲ ਜਾਨਵਰਾਂ ਦਾ ਫੋਕਸ ਕਰ ਦੇ। ਅੱਛਾ ਸਲਮਾਨ ਭਾਈ, ਮੈਂ ਗੱਲ ਇਹ ਕਰਨ ਲੱਗਾ ਸੀਗਾ ਕਿ ਅਗਰ ਸਾਨੂੰ ਕਾਲਾ ਬੰਦਾ ਅਗਰ ਕੋਈ ਕਵੇ ਕਿ ਯਾਰ ਮੈਂ ਜਾਨਵਰ ਲੈਣਾ ਵਾ, ਤੇ ਮੈਂ ਤੁਹਾਨੂੰ ਹੁਣ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਕਿਹਾ ਸੀ ਮੈਂ ਜਾਨਵਰ ਫਿਲਹਾਲ ਨਹੀਂ ਵੇਚਣੇ, ਮੈਂ ਅਗਲੇ ਸਾਲ ਵੇਚਣੇ ਆ, ਲੇਕਿਨ ਅਗਰ ਕੋਈ ਸ਼ੌਕੀਨ ਬੰਦਾ ਮੰਗੇ ਤੇ ਉਹਦੇ ਨਾਲ ਜ਼ਰੂਰ ਤਾਵਨ ਕਰਿਆ ਜੇ, ਕਿਉਂਕਿ ਤੁਸੀਂ ਵੀ ਸ਼ੌਕ ਵਾਲੇ ਬੰਦੇ ਹੋ ਤੇ ਸ਼ੌਕ ਵਾਲੇ ਬੰਦੇ ਦੀ ਅੱਗੋਂ ਕਦਰ ਕਰਿਆ ਜੇ। ਅਸੀਂ ਦੋ ਹੀ ਗੱਲਾਂ ਕਰਦੇ ਹਾਂ ਹਰ ਇਨਸਾਨ ਨਾਲ। ਜੀ ਜਾਨਵਰ ਵੀ ਦੇਵਾਂਗੇ, ਜੀ। ਸ਼ੌਕ ਵੀ ਕਰਾਵਾਂਗੇ ਜੀ। ਕੱਲ ਨੂੰ ਵੇਚੇ ਸਾਨੂੰ ਜ਼ਰੂਰ ਪੁੱਛੇ। ਕਿਆ ਬਾਤ ਆ, ਦੇਖੋ ਬੜੀ ਵੱਡੀ ਗੱਲ ਤੁਸੀਂ ਕੀਤੀ। ਸਾਨੂੰ ਪੁੱਛੇ ਵੀ ਮੈਂ ਵੇਚਣਾ ਚਾਹੁੰਦਾ ਹਾਂ, ਰੇਟ ਮੁਨਾਸਬ ਲੱਗਦਾ, ਅਸੀਂ ਫੋਨ ਤੇ ਇਹ ਗੱਲ ਕਵਾਂਗੇ ਵੀ ਹਾਂ ਤੂੰ ਵੇਚ ਲੈ, ਇਹਦੇ ਤੋਂ ਵੱਧ ਨਹੀਂ ਤੈਨੂੰ ਕੁਝ ਲੱਭ ਸਕਦਾ। ਬਿਲਕੁਲ ਸਹੀ ਗੱਲ। ਠੀਕ ਆ। ਉਸ ਤੋਂ ਬਾਅਦ ਸਾਡੇ ਕੋਲੋਂ ਬੱਕਰੀ ਲੈਣ ਨਾ ਆਵੇ, ਸਾਡੇ ਕੋਲ ਸ਼ੌਕ ਲੈਣ ਆਵੇ। ਹਾਂ ਇਹ ਨਾ ਸੋਚ ਕੇ ਆਵੇ ਕਿ ਯਾਰ ਬੱਕਰੀਆਂ ਦੁਨੀਆ ਤੇ ਬੜੀਆਂ ਵਾ। ਹਾਂ ਇਹ 4 ਪੀੜ੍ਹੀਆਂ ਤੋਂ ਸਾਂਭੀਆਂ ਵਾ। ਹਾਂ। ਜੇ ਸਾਡੇ ਘਰ ਦੇ ਵਿੱਚ ਆ ਤੇ 4 ਪੀੜ੍ਹੀਆਂ ਤੋਂ ਕਿਸੇ ਦੇ ਘਰ ਚ ਨਹੀਂ ਗਈਆਂ। ਸਹੀ ਜੇ ਅਸੀਂ ਦਿੱਤੀ ਆ ਤੇ ਹੈਗੀਆਂ ਵਾ, ਸਹੀ। ਜੇ ਅਸੀਂ ਦਿੱਤੀ ਨਹੀਂ ਤੇ ਇਹ ਨਸਲ ਨਹੀਂ। ਅੱਛਾ ਸਲਮਾਨ ਸਾਹਿਬ, ਇਹਨਾਂ ਤੋਂ ਚੰਗੀ ਨਸਲ ਵੀ ਹੋਊਗੀ, ਜੀ, ਜੀ। ਹੋਰ ਬੱਕਰੀਆਂ ਵੀ ਹੋਣਗੀਆਂ, ਇਹ ਨਸਲ ਨਹੀਂ ਹੋਊਗੀ। ਕਿਆ ਬਾਤ ਆ, ਕਿਆ ਜੇ ਬਾਤ। ਅਸੀਂ ਦਿੱਤੀ ਆ ਤੇ ਹੋਊਗੀ। ਹਾਂ। ਤੇ ਬਾਬੇ ਨਸੀਰ ਬੱਕਰੀਆਂ ਵਾਲੇ ਮਹਿਰ ਦਾ ਯਾਨੀ ਨਾਮ। ਕਿ ਮਾਸ਼ਾਅੱਲਾ ਦੇਖੋ ਕਿੰਨੀ ਵੱਡੀ ਗੱਲ ਦੋਸਤੋ ਕੀਤੀ ਇਹਨਾਂ ਨੇ ਕਿ ਜਿਹੜੀ ਸਾਡੇ ਕੋਲ ਬ੍ਰਾਂਡ ਆ, ਜਿਹੜੀ ਸਾਡੇ ਕੋਲ ਨਸਲ ਆ, ਹਾਂਜੀ। ਇਹ ਉਸ ਬੰਦੇ ਕੋਲ ਹੀ ਹੋਊਗੀ ਜਿਹਨੂੰ ਅਸੀਂ ਦਿੱਤੀ ਆ, ਹਾਂਜੀ। ਉਹਦਾ ਨਹੀਂ ਕਿਸੇ ਕੋ ਹੋਏਗੀ। ਚੈਲੰਜ ਹੀ ਆ ਇਹ। ਹਾਂਜੀ, ਕਿਆ ਬਾਤ ਆ। ਪੂਰੇ ਪਾਕਿਸਤਾਨ ਦੇ ਵਿੱਚ ਚੰਗੀਆਂ ਬੜੀਆਂ ਹੋਣਗੀਆਂ, ਸੋਹਣੀਆਂ ਵੀ ਬੜੀਆਂ, ਲੇਕਿਨ ਜਿਹੜਾ ਬ੍ਰਾਂਡ ਸਾਡੇ ਕੋਲ ਇਹ ਨਹੀਂ ਕਿਸੇ ਕੋਲ ਹੋਏ। ਨਹੀਂ ਕਿਸੇ ਕੋਲ ਹੋਏ। ਕਿਆ ਬਾਤ। 4 ਪੀੜ੍ਹੀਆਂ ਤੋਂ ਜੇ ਅਸੀਂ ਦਿੱਤੀ ਆ, ਅਸੀਂ ਪਛਾਣ ਕੇ ਦੱਸਾਂਗੇ ਕਿ ਅਸੀਂ ਦਿੱਤੀ। ਕਿਆ ਬਾਤ। ਭਾਵੇਂ ਉਹ 10 ਸਾਲ ਪੁਰਾਣੀ ਵੀ ਦਿੱਤੀ। ਅੱਛਾ ਸਲਮਾਨ ਸਾਹਿਬ, ਇੱਕ ਆਖਰੀ ਸਵਾਲ ਮੇਰੇ ਦੇਨ ਚ ਇਹ ਆਇਆ ਵਾ ਹਾਂਜੀ ਕਿ ਤੁਸੀਂ ਮਾਸ਼ਾਅੱਲਾ ਜ਼ਾਹਰ ਆ ਦੇਖੋ ਇਹ ਕਾਰੋਬਾਰ ਕਰਦੇ ਪਏ ਹੋ, ਹਾਂਜੀ ਕਾਰੋਬਾਰ ਦੇ ਨਾਲ ਘਰ ਦਾ ਚੁੱਲ੍ਹਾ ਚਲਾਉਣਾ ਵੀ ਬੜਾ ਜ਼ਰੂਰੀ ਹੁੰਦਾ ਵਾ। ਹਾਂਜੀ। ਤੁਸੀਂ ਮੈਨੂੰ ਅੱਜ ਵਿਚਲੀ ਗੱਲ ਇਹ ਦੱਸਣੀ ਆ, ਤੁਸੀਂ ਇਹ ਨਿਜ਼ਾਮ ਘਰ ਦੇ ਚੁੱਲ੍ਹੇ ਚਲਾਉਣ ਵਾਲਾ, ਚਲੋ ਤੁਹਾਡੇ ਕੋਲ ਹੋਰ ਵੀ ਹੋਏਗਾ ਮੁਤਬਾਦਲੇ ਦੇ ਕੋਈ ਜ਼ਰੀਆ ਚੁੱਲ੍ਹਾ ਚਲਾਉਣ ਵਾਲਾ, ਹਾਂਜੀ। ਲੇਕਿਨ ਇਹਦੇ ਵਿੱਚੋਂ ਤੁਸੀਂ ਸਾਲ ਦਾ ਕੀ ਕੱਢ ਲੈਂਦੇ ਹੋ ਪ੍ਰੋਫਿਟ, ਕਿੰਨਾ ਕੁ ਕੱਢ ਲੈਂਦੇ ਹੋ, ਕੋਈ ਮਤਲਬ ਕੀ ਤੁਹਾਡਾ ਕੋਈ ਐਵਰੇਜ ਆ, ਹਰ ਸਾਲ ਜਾਨਵਰ ਵੇਚਦੇ ਹੋ ਜਾਂ 2 ਸਾਲਾਂ ਬਾਅਦ 3 ਸਾਲਾਂ ਬਾਅਦ ਵੇਚਦੇ ਹੋ ਜਾਂ ਇਹਨੂੰ ਹੀ ਵਧਾਈ ਜਾ ਰਹੇ ਹੋ, ਕਿਵੇਂ ਕਰਦੇ ਹੋ? ਇਹ ਜੀ ਅੱਗੇ ਨਾਲੋਂ ਤੇ ਬਹੁਤ ਘਟੀਆਂ ਵਾ। ਅੱਛਾ। ਤੇ ਬਾਕੀ ਸਾਡਾ ਪ੍ਰੋਸੀਜਰ ਇਹ ਹੀ ਆ, ਜਦੋਂ ਸੁੰਦੀਆਂ ਵਾ ਲੇਲੇ ਵਿੱਚੋਂ ਵੇਚ ਲਈ ਤੇ ਲੇਲੀਆਂ ਨਹੀਂ ਵੇਚੀਆਂ। ਅੱਛਾ। ਤੇ ਜਦੋਂ ਵੇਖਿਆ ਵੀ ਹੁਣ ਨਹੀਂ ਕਿਸੇ ਪਾਸੇ ਸਰਦਾ, ਤੇ ਫਿਰ ਵਿੱਚੋਂ ਵੱਡੀਆਂ ਬੱਕਰੀਆਂ ਜਿਹੜੀਆਂ ਉਹ ਵਿੱਚੋਂ ਚੁਣ ਕੇ ਤੇ ਸੇਲ ਕਰ ਲਈ। ਮਤਲਬ ਸਾਲ ਦੇ ਤੁਸੀਂ ਐਵਰੇਜ ਆਪਾਂ ਕੱਢੀਏ, ਸਾਲ ਦੀ ਐਵਰੇਜ ਕੱਢੀਏ ਨਾ, ਕਿੰਨੇ ਕੁ ਜਾਨਵਰ ਵੇਚ ਲੈਂਦੇ? ਤੁਸੀਂ ਹਿਸਾਬ ਲਾ ਲਓ ਵੀ ਸਾਡੇ ਘਰ ਦੇ 12 ਜੀ ਆ, ਹਾਂ, ਤੇ 12 ਜੀ ਸਾਲ ਦਾ ਲੱਖ ਵੀ ਖਾਣ ਤੇ 12 ਲੱਖ ਰੁਪਇਆ, 12 ਲੱਖ ਗਿਆ ਤੇ ਤਕਰੀਬਨ ਕੋਈ 22 ਲੱਖ ਰੁਪਇਆ ਜਿਹੜੀ ਸਾਡੀ ਐਵਰੇਜ ਹੈ ਵਾ ਸਾਲ ਦੀ। ਇਹਨਾਂ ਦੇ ਵਿੱਚੋਂ ਹੀ ਤੁਸੀਂ ਇਹਨਾਂ ਦੇ ਵਿੱਚੋਂ ਹੀ ਅਸੀਂ ਖਾਣਾ ਵਾ, ਇਹਨਾਂ ਦੇ ਵਿੱਚੋਂ ਹੀ ਅਸੀਂ ਕਮਾਉਣਾ ਵਾ, ਸਾਡਾ ਕੋਈ ਹੋਰ ਜ਼ਰੀਆ ਨਹੀਂ ਹੈ। ਮਾਸ਼ਾਅੱਲਾ ਦੇਖੋ ਸਲਮਾਨ ਸਾਹਿਬ, ਆਹ ਗੱਲ ਤੇ ਮੇਰਾ ਦਿਲ ਖੁਸ਼ ਹੋ ਗਿਆ। ਅਸੀਂ ਤੁਹਾਡੀ ਆਹ ਗੱਲ ਤੇ ਨਾ ਝੂਠ ਨਹੀਂ ਮਾਰਨਾ, ਸਾਡੀਆਂ ਮਿੱਲਾਂ ਵਾ, ਫੈਕਟਰੀਆਂ। ਕਿਆ ਬਾਤ ਆ, ਕਿਆ ਬਾਤ ਆ। ਤੇ ਅੱਜ ਆਪਣਾ ਮਾਲ ਆ, ਹੋਰ ਕੁਝ ਨਹੀਂ। ਠੀਕ ਹੈ, ਹਾਂਜੀ ਠੀਕ ਹੈ ਸਲਮਾਨ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ। ਹਾਂਜੀ। ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਬੜਾ ਦਿਲ ਖੁਸ਼ ਹੋਇਆ। ਦੋਸਤੋ ਮਜ਼ੀਦ ਵੀ ਇਨਸ਼ਾਅੱਲਾ ਤਾਲਾ ਤੁਹਾਨੂੰ ਹੋਰ ਵੀ ਅਸੀਂ ਇਨਸ਼ਾਅੱਲਾ ਇਦਾਂ ਦੀਆਂ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਵਾਂਗੇ। ਤੁਹਾਨੂੰ ਸਾਡੀ ਵੀਡੀਓ ਪਸੰਦ ਚੀਜ਼ ਹੋਰ ਦਿਖਾ ਜੀ ਦਿੰਦੇ ਜੀ ਜੀ, ਹੋਰ ਦਿਖਾਓ ਜੀ ਕਿਹੜੀ ਹੈ ਜੀ? ਟੈਡੀ ਬੱਕਰੀ ਚੋਂ ਵੀ ਨਸਲ ਬਣ ਜਾਂਦੀ ਹੈ, ਜੇ ਸਾਡਾ ਬੱਕਰਾ ਨਸਲ ਹੀ ਚੜੇ। ਕਿਆ ਬਾਤ ਹੈ, ਟੈਡੀ ਚੋਂ ਵੀ ਕਿੰਨੇ ਦੀ ਨਸਲ ਬਣ ਜਾਂਦੀ ਆ। ਦੋਸਤੋ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗਦੀ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਤੇ ਵੀਡੀਓ ਨੂੰ ਲਾਈਕ ਤੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰਿਆ ਕਰੋ। ਅੱਛਾ ਜੀ, ਚੋਂ ਕ੍ਰਾਸ ਹੋ ਕੇ ਤੇ ਆ ਪੱਠ ਬਣੀਆਂ। ਕਿਆ ਬਾਤ ਆ ਜੀ, ਦੇਖੋ ਜੀ ਇਹ ਚੈੱਕ ਕਰੋ ਜੀ, ਇਹ ਕਹਿੰਦੇ ਜੀ ਅਸੀਂ ਟੈਡੀ ਚੋਂ ਦੇਸੀ ਨਸਲ ਤਿਆਰ ਕੀਤੀ ਹੈ ਕ੍ਰਾਸ ਕਰਾ ਕੇ, ਇਦਾਂ ਹੀ ਹੈ ਜੀ? ਇਹ ਚੌਥੀ ਪੀੜ੍ਹੀ ਚ ਆ ਕੇ ਦੇਸੀ ਬਣੀ ਹੈ ਜੀ, ਪਿਓਰ। ਕਿਆ ਬਾਤ ਆ। ਪਹਿਲੇ ਟੈਡੀ ਲਵਾਈ, ਅੱਛਾ, ਉਹ ਲਾਲ ਡੱਬੀ ਬਣੀ ਆ। ਹਾਂਜੀ ਠੀਕ ਹੈ ਜੀ, ਉਹ ਲਵਾਈ ਆ ਤੇ ਇਹ ਬਣੀ ਆ ਜੀ। ਅੱਛਾ 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 ਅੱਛਾ, ਯਾਨੀ ਕਿ ਤੀਸਰੀ ਪੀੜ੍ਹੀ ਚ ਆ ਕੇ ਟੈਡੀ ਚ ਦੇਸੀ ਮਾਲ ਤਿਆਰ ਕੀਤਾ। ਦੇਸੀ, ਤੇ ਇਹ ਬੱਕਰੀਆਂ ਦੀ ਗਾਰੰਟੀ ਹੈ ਜੀ ਮਾਲ ਦੀ, ਖਾਸ ਕਰ ਨਸਲ ਹਰ ਦੀ ਹੋਊਗੀ, ਬੰਦਿਆਂ ਦੀ ਵੀ ਹੋਊਗੀ। ਹਾਂਜੀ। ਲੇਕਿਨ ਜਿਹੜੀ ਬੱਕਰੀ ਹੈ ਨਾ ਜੀ, ਇਹਦਾ ਅਸੀਂ ਨਿਚੋੜ ਕੱਢਿਆ ਵਾ ਤੀਸਰੀ ਪੀੜ੍ਹੀ ਤੇ ਜਾ ਕੇ ਪਿੱਛੇ ਜਾਂਦੀ ਹੈ, ਪਿੱਛੇ ਜਾਂਦੀ ਹੈ। ਟੈਡੀ ਦੀ ਹੋਈ ਤੇ ਇਹਨੇ ਤੀਜਾ ਸੁਆ ਸੁਣਾ ਤੇ ਇਹਨੇ ਟੈਡੀ ਜਵਾਕ ਦੇਣੇ। ਅੱਛਾ, ਕਿਆ ਬਾਤ ਆ। ਭਾਵੇਂ ਚੰਗੇ ਵੀ ਬੱਕਰੇ ਕੋ ਲੱਗੀ। ਅੱਛਾ, ਤੁਹਾਡਾ ਮਤਲਬ ਗੱਲ ਕਰਨ ਦਾ ਇਹ ਆ, ਹੁਣ ਇਹ ਬੱਕਰੀ ਸੂਏਗੀ? ਪਹਿਲਾ ਸੁਆ ਸੂਈ ਆ, ਇਹਨੇ ਮਾਸ਼ਾਅੱਲਾ ਅੱਛੇ ਜਵਾਕ ਦਿੱਤੇ ਆ। ਟੈਡੀ ਸੀ ਦੇਸੀ ਸੀ? ਦੇਸੀ ਸੀ। ਅੱਛਾ, ਹੁਣ ਅਗਲੇ ਸਾਲ ਵੀ ਅੱਛੇ ਦਊਗੀ, ਤੀਸਰੇ ਸਾਲ ਦੀ ਗਾਰੰਟੀ ਨਹੀਂ ਹੈ।
ਤੇ ਤੀਸਰੇ ਸਾਲ ਦੀ ਕੋਈ ਗਾਰੰਟੀ ਨਹੀਂ ਵੀ ਇਹ ਪੈੜੀ ਦਿੰਦੀ ਹੈ ਕਿ ਦੇਸੀ ਦਿੰਦੀ ਇਹ ਸਾਡਾ ਨਿਚੋੜਾ ਕਿ ਤੀਸਰਾ ਸੂਆ ਜਾਂ ਤੇ ਬੱਕਰੀ ਹੋਰ ਅੱਗੇ ਜਾਂਦੀ ਆ ਤੇ ਜਾਂ ਬੱਕਰੀ ਪਿੱਛੇ ਡਿੱਗਦੀ ਜਾ ਕੇ ਆਪਣੀ ਪਿਛਲੀ ਨਸਲ ਤੇ। ਹਾਂ ਅਸੀਂ ਦੁਆ ਕਰਦੇ ਕਿ ਸਾਡੇ ਸਾਰੇ ਜਾਨਵਰ ਜਿੰਨੇ ਸੋਣ ਪਿਛਲੀ ਨਸਲ ਤੇ ਜਾਣ, ਅੱਗੇ ਜੋ ਵੀ ਆ ਰਿਹਾ ਉਹ ਮਜ਼ਾ ਨਹੀਂ ਕਰਾ ਰਿਹਾ। ਹਾਂ ਸਹੀ ਗੱਲ ਠੀਕ ਆ। ਅਸੀਂ 4-4 ਕਿਲੋ ਮੱਛ ਲੈ ਕੇ ਇੱਕ ਟਾਈਮ ਦਾ ਬੱਕਰੀਆਂ ਥੱਲੋਂ ਦੁੱਧ ਚੜਿਆ ਵਾ। ਸਹੀ ਬਾਹਰ ਦੀ ਚਰਾਈ ਤੇ ਹੁਣ ਇਹਦੀ ਚਰਾਈ ਵੀ ਨਹੀਂ ਹੈਗੀ। ਹਾਂਜੀ ਤੇ ਕੁਛ ਆਪਣੇ ਨਿਜ਼ਾਮ ਵੀ ਹਰ ਤੁਹਾਨੂੰ ਪਤਾ ਮਹਿੰਗਾਈ ਦੀ ਵਜ੍ਹਾ ਤੋਂ ਹਾਂਜੀ ਸਹੀ ਗੱਲ ਆ। ਘਰਾਂ ਬਿਲਕੁਲ ਸਹੀ ਗੱਲ ਆ। ਘਰਾਂ ਦੇ ਹਾਲਾਤ ਜਿਹੜੇ ਆ ਨਾ ਉਹ ਕੁਝ ਬਹੁਤ ਹੀ ਤੰਗ ਹੋ ਗਏ ਆ। ਬਿੱਲਾਂ ਨੇ ਮੱਤ ਮਾਰ ਛੱਡੀ ਆ। ਬਿੱਲਾਂ ਜੀ ਬਾਹਰ ਵੀ ਫਿਰੇ ਅੱਲਾ ਦਾ ਸ਼ੁਕਰ ਆ ਤੇ ਬਾਕੀ ਮਜ਼ਾ ਜੋ ਇਹਨਾਂ ਚੱਕਦੇ। ਸਹੀ। ਸਲਮਾਨ ਸਾਹਿਬ ਆਪਣੀ ਇੱਥੇ ਜੜ੍ਹਾਂ ਵਾਲੇ ਜਿਵੇਂ ਕੋਈ ਠਾਰ ਹੈਗੀ ਹੈ ਕਿ ਉੱਥੇ ਪਿੰਡ ਹੀ ਆਪਣਾ? ਆਪਣੀ ਜੜ੍ਹਾਂ ਵਾਲੇ ਆਹੀ ਠਾਰ ਆ ਜੀ। ਆਹੀ ਆਪਾਂ ਹੈਗੇ ਆ। ਤੇ ਜਾਨਵਰ ਰਾਤ ਨੂੰ ਕਿੱਥੇ ਰਹਿਣੇ? ਆ ਸਾਹਮਣੇ ਹਵੇਲੀ 'ਚ ਰਹਿੰਦੇ ਆ ਜੀ। ਅੱਛਾ ਇਹਦੇ ਵਿੱਚ ਇੱਥੇ ਬੰਦਾ ਰੱਖਿਆ ਕੋਈ ਆਪ ਹੀ ਰਹਿਣਾ? ਆਪ ਹੀ ਰਹਿੰਦੇ ਆ ਜੀ, ਬੰਦਾ ਨਹੀਂ ਰੱਖਿਆ। ਅੱਛਾ ਆਪ ਹੀ ਰਹਿੰਦੇ। ਤੇ ਆਪਣੀ ਜਿਹੜੀ ਅਸਲ ਰਿਹਾਇਸ਼ ਉਹ ਕਿਹੜੇ ਪਿੰਡ ਆ? ਆਪਣੀ ਅਸਲ ਰਿਹਾਇਸ਼ ਜਿਹੜੀ 205 ਮੋਹਨ ਵਾਲਾ ਵਾ। ਉਹ ਕਿੱਥੇ ਆ? ਉਹ 205 ਮੋਹਨ ਵਾਲਾ ਇਹਦੇ ਨਾਲ ਕਲੀਮੁੱਲਾ ਜੱਟ ਦੇ ਪਿੰਡ ਦੇ ਨਾਲ ਵਜ਼ੀਰ ਵਾਲੇ ਦੇ ਨਾਲ। ਨਹੀਂ ਇਹ ਰੋਡ ਕਿਹੜਾ ਬਣਦਾ? ਕੋਈ ਰੋਡ ਬਣਦਾ ਵਾ ਆਪਣਾ ਇਧਰੋਂ ਤੁਹਾਨੂੰ ਲੱਗੂਗਾ ਲਾਹੌਰ ਰੋਡ, ਮਕਵਾਣੇ ਰੋਡ ਨਹੀਂ ਜਿਹੜਾ ਬਾਈਪਾਸ ਜਾਂਦਾ। ਮਕਵਾਣਾ ਬਾਈਪਾਸ। ਹਾਂਜੀ ਮਕਵਾਣੇ ਬਾਈਪਾਸ ਤੇ ਆਪਣਾ 205 ਪਿੰਡ ਮੋਹਨ ਵਾਲਾ। ਅੱਛਾ ਸਮਝ ਲੱਗ ਗਈ। ਮਕਵਾਣੇ ਤੋਂ ਆਪਾਂ ਖੋੜੇ ਵਾਲੇ ਨੂੰ ਜਾਣਾ ਵਾ, ਫੇਰ ਆਉਣਾ ਰਾਹ ਚ। ਤੇ ਖੋੜੇ ਵਾਲੇ ਮੱਕਿਆਣੇ ਨੂੰ ਗਏ ਤੇ ਫੇਰ ਵੀ ਰਾਹ ਚ। ਬਿਲਕੁਲ ਮੈਂ ਸਮਝ ਗਿਆ ਤੁਹਾਡੀ ਗੱਲ। ਠੀਕ ਹੋ ਗਿਆ। ਠੀਕ ਉਹ ਤੁਹਾਡੀ ਅਸਲ ਰਿਹਾਇਸ਼ ਆ? ਅਸਲ ਰਿਹਾਇਸ਼ ਹੁਣ। ਤੇ ਤੁਹਾਡੇ ਪਿੰਡ ਵੀ ਕੋਈ ਜਾਨਵਰ ਹੈਗੇ ਨੇ? ਨਹੀਂ ਜੀ। ਅੱਛਾ ਪਿੰਡ ਕੋਈ ਨਹੀਂ ਹੈਗਾ? ਹਾਂਜੀ ਭਾਈ ਮੇਰੇ ਕੋਲ ਹੈਗੇ, ਉਹ ਵੱਖਰਾ ਹੋਇਆ ਸਾਡੇ ਨਾਲੋਂ। ਅੱਛਾ ਤਕਰੀਬਨ ਕੋ 15 ਕੇ ਜਾਨਵਰ ਕੋ ਮਾਸ਼ਾਅੱਲਾ ਸੋਹਣੇ ਆ। ਅੱਛਾ ਬੱਕਰਾ ਵੀ ਬਹੁਤ ਅੱਛੀ ਨਸਲ ਦਾ ਉਹਦੇ ਕੋਲ, ਵੀ ਇਹਨਾਂ ਚੋਂ ਹੀ ਗਿਆ ਵਾ। ਹਾਂ ਸਹੀ। ਅਲਹਮਦੁਲਿਲਾ ਭਾਈ ਉਹ ਇੱਥੇ ਅੱਗੇ ਨਾਟ ਚ ਹੁੰਦੇ ਆ। ਹਾਂ ਸਹੀ। ਤੇ ਉੱਥੋਂ ਅਸੀਂ ਆ ਗਏ 10 ਸਾਲ ਹੋ ਗਏ ਤਕਰੀਬਨ। ਅੱਛਾ ਪਿੰਡੋਂ ਤੇ ਫਿਲਹਾਲ ਆਪਣੀ ਪੱਕੀ ਰਹਿਸ਼ ਹੀ ਇਹੀ ਆ। ਠੀਕ ਹੋ ਗਿਆ। ਕਾਰ ਵੀ ਇਹੀ ਆ, ਫੋਨ ਨੰਬਰ ਵੀ ਆਪਣਾ, ਜਿੰਨੇ ਵੀ ਭਰਾ ਨੇ ਠੀਕ ਹੋ ਗਿਆ ਕਿਸੇ ਸ਼ਾਇਦ ਦੀ ਤਕਲੀਫ ਆ ਦੂਰ ਕਰਨੀ ਹੋਵੇ, ਬੱਕਰੀਆਂ ਨੂੰ ਫੀਡ ਵਾਸਤੇ ਜ਼ਰੂਰਤ ਹੋਵੇ ਤੇ ਕੋਈ ਰੌਲਾ ਨਹੀਂ ਆ। ਸਲਮਾਨ ਸਾਹਿਬ ਆਪਣਾ ਨੰਬਰ ਇੱਕ ਵਾਰੀ ਫੇਰ ਬੋਲ ਦਿਓ। 0326 47 19 19 5। 0326 47 19 19 5। ਅੱਛਾ ਫੀਡ ਵਾਲੀ ਕਿਹੜੀ ਗੱਲ ਕੀਤੀ ਤੁਸੀਂ? ਵੀ ਫੀਡ ਕੋਈ ਵੀ ਪਾਉਣ ਵਾਸਤੇ ਕਿਸੇ ਨੂੰ ਤਜਰਬਾ ਨਹੀਂ ਹੈ, ਮਸ਼ਵਰਾ ਮੰਗਦਾ ਹੋਵੇ। ਮਸ਼ਵਰਾ ਮੰਗਦਾ। ਫੀਡ ਜਿਹੜੀ ਆਰਟੀਫੀਸ਼ੀਅਲ ਫੀਡਾਂ ਜਿਹੜੀਆਂ ਬਾਜ਼ਾਰੋਂ ਮਿਲਦੀਆਂ ਉਹਨਾਂ ਦੀ ਗੱਲ ਕਰਦੇ? ਉਹਨਾਂ ਦੀ ਗੱਲ ਕਰਦੇ ਕਿ ਉਹ ਪੁੱਛ ਸਕਦਾ ਕਿ ਬੱਕਰੇ ਕਿਹੜੇ ਜਾਨਵਰ ਨੂੰ ਕਿਹੜੀ ਫੀਡ ਪਾਈਏ? ਹਾਂਜੀ ਠੀਕ ਹੋ ਗਿਆ। ਠੀਕ ਹਾਂਜੀ ਠੀਕ ਹੈ ਸਲਮਾਨ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਸਪੈਸ਼ਲ ਸ਼ੁਕਰੀਆ ਮੈਂ ਇਸ ਗੱਲ ਦਾ ਅਦਾ ਕਰਦਾ। ਮੈਂ ਜਿੰਨੀ ਵਾਰੀ ਤੁਹਾਨੂੰ ਕਾਲ ਕੀਤੀ, ਜਦੋਂ ਵੀ ਤੁਹਾਨੂੰ ਮਿਲਿਆ ਵਾ, ਤੁਸੀਂ ਬੜਾ ਖੁਸ਼ ਹੋ ਕੇ ਮਿਲੇ ਔਰ ਵਲੌਗ ਵੀ ਉਸ ਹਿਸਾਬ ਨਾਲ ਬਣਾਇਆ। ਆ ਲੋਕ ਛੇਤੀ ਆਪਣਾ ਮਾਲ ਦਿਖਾਉਂਦੇ ਨਹੀਂ ਕੈਮਰੇ ਤੇ, ਲੇਕਿਨ ਕਈ ਪਰਦਾ ਪਾ ਜਾਂਦੇ ਕਿ ਯਾਰ ਵੀ ਚਲੀਆਂ ਗੱਲਾਂ ਨਹੀਂ ਦੱਸਦੇ, ਕਿ ਤੁਸੀਂ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ। ਦੀ ਵੀ ਜ਼ਰੂਰਤ ਆ, ਅਸੀਂ ਫੋਨ ਤੇ ਦੱਸਾਂਗੇ, ਨਹੀਂ ਸਮਝ ਆਉਂਦੀ ਅਸੀਂ ਜਾ ਕੇ ਕਰਕੇ ਆਵਾਂਗੇ। ਆਪਣੇ ਕਿਸੇ ਨੂੰ ਫੋਨ ਤੇ ਵੀ ਵੀਡੀਓ ਚਾਹੀਦੀ ਤਾਂ ਅਸੀਂ ਕਰਕੇ ਦਿਖਾ ਦਿਆਂਗੇ। ਕੀ ਬਾਤ ਹੈ। ਠੀਕ ਹੈ ਜੀ, ਬਹੁਤ ਮਿਹਰਬਾਨੀ। ਕਿਹੜੀ ਲੋੜ ਆ ਲਕਾਉਣ ਦੀ। ਸਲਮਾਨ ਸਾਹਿਬ ਬਹੁਤ ਸ਼ੁਕਰੀਆ ਜੀ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਮੈਂ ਕਿਹਾ ਜੀ ਆਪਾਂ ਮੁਹੱਬਤ ਕਰਦੇ ਜਾਨਵਰ ਨਾਲ, ਕਿਸੇ ਇਨਸਾਨ ਨਾਲ ਨਹੀਂ। ਸਹੀ ਬਿਲਕੁਲ ਸਹੀ। ਇਹਨੂੰ ਨਹੀਂ ਕਿਸੇ ਸਿੱਧਿਆਂ ਕਰ ਸਕਦੇ ਆ ਤੇ ਫਿਰ ਕਿਉਂ ਨਹੀਂ ਕਰਨਾ ਚਾਹੀਦਾ ਹੈ। ਦੋਸਤੋ ਤੁਹਾਨੂੰ ਵੀਡੀਓ ਸਾਡੀ ਅੱਛੀ ਲੱਗੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੀ ਮੁਹੱਬਤਾਂ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਕੇ, ਵੀਡੀਓ ਨੂੰ ਸ਼ੇਅਰ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਿਆ ਕਰੋ। ਅਸੀਂ ਦੋਸਤੋ ਤੁਹਾਡੇ ਵਾਸਤੇ ਕਰੀਦਾ ਵਾ, ਜਾਂ ਆਪਣੇ ਸ਼ੌਕ ਦੇ ਵਾਸਤੇ ਕਰੀਦਾ, ਤੇ ਜਾਂ ਤੁਹਾਡੀ ਖਿਦਮਤ ਵਾਸਤੇ ਕਰੀਦਾ ਵਾ ਕਿ ਯਾਰ ਸਾਡੇ ਵੀਵਰ, ਸਾਡੇ ਦੇਖਣ ਵਾਲੇ ਆ, ਉਹ ਚੈਨਲ ਤੋਂ ਮਾਯੂਸ ਨਾ ਹੋਣ। ਤੇ ਤੁਸੀਂ ਵੀ ਸਾਡੀ ਹੌਸਲਾ ਅਫਜ਼ਾਈ ਕਰਿਆ ਕਰੋ, ਵੀਡੀਓ ਪੂਰੀ ਵੇਖਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਦੁਆਵਾਂ 'ਚ ਯਾਦ ਰੱਖਣਾ ਦੋਸਤੋ। ਅੱਲਾ ਹਾਫਿਜ਼। ਦੋਸਤੋ ਇਸ ਤੋਂ ਅਗਲਾ ਵਲੋਗ ਕਹਿੰਦੇ ਆਪਾਂ ਫੇਰ ਇਨਸ਼ਾਅੱਲਾ ਤਾਲਾ ਬਣਾਵਾਂਗੇ। ਇਹਨਾਂ ਦੇ ਜਿਹੜੇ ਨਰ ਵਾ ਨਾ, ਜਿਹੜੇ ਕ੍ਰਾਸਿੰਗ ਵਾਲੇ ਜਾਨਵਰ ਆ, ਜਿਹੜੇ ਕ੍ਰਾਸਿੰਗ ਕਰਦੇ ਇਹਨਾਂ ਨੂੰ, ਉਹ ਇਹਨਾਂ ਨੇ ਫਿਲਹਾਲ ਵਿਗਾੜ ਤੇ ਕਿਸੇ ਨੂੰ ਦਿੱਤੇ। ਕਿਸੇ ਦੋਸਤ ਨੇ ਲੈ ਕੇ ਗਿਆ ਮੰਗ ਕੇ, ਦਿਲ ਵਾਲੇ ਬੰਦੇ ਆ, ਨਾ ਨਹੀਂ ਕਰਦੇ ਹੈਗੇ। ਉਹ ਕਹਿੰਦੇ ਜਦੋਂ ਉਹ ਆਏ ਤੇ ਇਨਸ਼ਾਅੱਲਾ ਤਾਲਾ ਫੇਰ ਵਲੋਗ ਬਣਾਵਾਂਗੇ ਇਨਸ਼ਾਅੱਲਾ, ਤੇ ਉਹ ਤੁਹਾਨੂੰ ਨਾਲੇ ਉਹ ਦਿਖਾਵਾਂਗੇ, ਬਰੀਡਰ ਇਹਨਾਂ ਦੇ ਚੈੱਕ ਕਰਾਵਾਂਗੇ ਕਿ ਕਿਹੜੀ ਕੁਆਲਿਟੀ ਦੇ ਬਰੀਡਰ ਹੈਗੇ ਆ। ਠੀਕ ਹੈ ਜੀ।